ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ। ਸਾਡੇ ਨਾਮ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰਕੇ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ 408 272 5200। ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500। ਗੁਰਦੀਪ ਸਿੰਘ ਬਿਰਦੀ, ਕਲੋਵਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ, ਰਾਜਵਿੰਦਰ ਸਿੰਘ ਕਾਲੂ, ਜੁਬਸੇਰੀ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਮਨਦੀਪ ਸਿੰਘ ਸੈਨੋ ਜੀ, ਧਰਮ ਸਿੰਘ ਸਲਮਾ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ, ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਹਾਂ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਦੇ ਵਿੱਚ ਕਾਫੀ ਹਿਲਜੁਲ ਹੋ ਰਹੀ ਕਿਸਾਨਾਂ ਵੱਲੋਂ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਹੁਣ ਆਰ-ਪਾਰ ਦੀ ਲੜਾਈ ਸ਼ੁਰੂ ਕੀਤੀ। ਬਿਲਕੁਲ ਜੀ, ਇਹ ਜਿਹੜਾ ਕਿਸਾਨ ਅੰਦੋਲਨ ਹੈ ਉਹ ਬਹੁਤ ਪ੍ਰਚੰਡ ਰੂਪ ਅਖਤਿਆਰ ਕਰ ਗਿਆ ਜੀ। ਪੰਜਾਬ ਦੇ ਵਿੱਚ ਜਿੱਧਰ ਵੀ ਤੁਸੀਂ ਜਾਓਗੇ ਇਹ ਅੰਦੋਲਨ ਜਿਹੜਾ ਉਹ ਤੁਹਾਨੂੰ ਸੜਕਾਂ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿਸੂਗਾ। ਤਿੰਨ ਜਿਹੜੇ ਥਾਣੇ ਆਪਣੇ ਮਾਲਵਾ ਜਿਹੜਾ ਮਾਝੇ ਨਾਲੋਂ ਕੱਟਿਆ ਗਿਆ, ਕਿਉਂਕਿ ਹਰੀਕੇ ਹੈੱਡ ਦੇ ਉੱਤੇ ਮੋਰਚਾ ਲਾ ਕੇ ਕਿਸਾਨ ਬਹਿ ਗਏ। ਉਧਰੋਂ ਮਾਝੇ ਨਾਲੋਂ ਦੁਆਬਾ ਕੱਟਿਆ ਗਿਆ ਕਿਉਂਕਿ ਬਿਆਸ ਦਰਿਆ ਦੇ ਪੁਲ ਦੇ ਉੱਤੇ ਆਵਾਜਾਈ ਜਿਹੜੀ ਆ ਜੀ ਉਹ ਰੋਕ ਦਿੱਤੀ ਗਈ ਆ। ਟਾਂਡਾ ਸ੍ਰੀ ਹਰਗੋਬਿੰਦਪੁਰ ਪੁਲਾਂ ਦੇ ਉੱਤੇ ਵੀ ਆਵਾਜਾਈ ਜਿਹੜੀ ਆ ਉਹ ਰੋਕ ਦਿੱਤੀ ਗਈ ਹੈ। ਸਾਰੇ ਇਹ ਏਰੀਆ ਇੱਕ ਦੂਜੇ ਦੇ ਨਾਲੋਂ ਕੱਟੇ ਗਏ ਆ। 10 ਜਥੇਬੰਦੀਆਂ ਨੇ ਅੱਜ ਤੋਂ ਲੈ ਕੇ ਸੂਬੇ ਦੇ ਵਿੱਚ 25 ਥਾਵਾਂ ਦੇ ਉੱਤੇ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ। ਭਾਰਤੀ ਕਿਸਾਨ ਯੂਨੀਅਨ ਨੇ 2 ਥਾਵਾਂ ਦੇ ਉੱਤੇ 15 ਤੋਂ ਲੈ ਕੇ 20 ਤੱਕ ਪੱਕੇ ਮੋਰਚੇ ਲਾਤੇ ਹੈ। ਇੱਕ ਮੋਰਚਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਿੰਡ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪਿੰਡ ਬਾਦਲ 'ਚ ਲੱਗ ਗਿਆ। ਦੂਜਾ ਮੋਰਚਾ ਜਿਹੜਾ ਪਟਿਆਲੇ ਦੇ ਵਿੱਚ ਇੱਥੇ ਪੂਡਾ ਜਿਹੜੀ ਗਰਾਊਂਡ ਹੈ ਉਹਦੇ ਵਿੱਚ ਲੱਗ ਗਿਆ। ਹਰਿਆਣਾ ਦੀਆਂ 19 ਕਿਸਾਨ ਜਥੇਬੰਦੀਆਂ ਨੇ 15 ਅੱਜ ਤੋਂ ਲੈ ਕੇ 20 ਤੱਕ ਸੜਕਾਂ ਜਾਮ ਕਰਨ ਤੇ 27 ਸਤੰਬਰ ਤੋਂ ਸੂਬੇ ਭਰ ਦੀ ਯਾਤਰਾ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ। ਲਗਾਤਾਰ 8ਵਾਂ ਦਿਨ ਸੀਗਾ ਜਦੋਂ ਵੱਡੀ ਗਿਣਤੀ ਦੇ ਵਿੱਚ ਔਰਤਾਂ ਜਿਹੜੀਆਂ ਤੇ ਉਹਨਾਂ ਸਣੇ ਕਿਸਾਨਾਂ ਨੇ ਜਿਹੜਾ ਸੀਗਾ ਬਿਆਸ ਪੁਲ, ਹਰੀਕੇ ਹੈੱਡ, ਟਾਂਡਾ ਸ੍ਰੀ ਹਰਗੋਬਿੰਦਪੁਰ ਪੁਲ ਦੇ ਉੱਤੇ ਮੁਕੰਮਲ ਜਾਮ ਕੀਤਾ। ਜੇਲ੍ਹ ਭਰੋ ਅੰਦੋਲਨ ਦੇ ਵਾਸਤੇ ਜੇਲ੍ਹਾਂ ਦੇ ਮੂਹਰੇ ਫੇਰ ਗਏ। ਬੈਰੀਕੇਡ ਲਾ ਕੇ ਪੁਲਿਸ ਦੇ ਵੱਲੋਂ ਰੋਕਣ ਦੇ ਯਤਨ ਜਿਹੜੇ ਸੀ ਉਹ ਇਹਨਾਂ ਨੂੰ ਕੀਤੇ ਗਏ, ਪਰ ਇਹਨਾਂ ਨੇ ਜਿਹੜਾ ਸੀ ਵੀ ਉਹਨਾਂ ਨੂੰ ਵਾਰਨਿੰਗ ਦੇ ਕੇ ਬੈਰੀਕੇਡ ਜਿਹੜੇ ਉਹ ਤੋੜ ਦਿੱਤੇ ਔਰ ਜੇਲ੍ਹ ਦੇ ਜਿਹੜੇ ਦਰਵਾਜ਼ੇ ਸੀ ਉਹਨਾਂ ਨੂੰ ਜਾ ਕੇ ਖੜਕਾਇਆ। ਇਹ ਆਖਿਆ ਕਿ ਜੇਲ੍ਹਾਂ ਦੇ ਬੂਹੇ ਖੋਲੋ, ਅਸੀਂ ਇਹ ਜੇਲ੍ਹਾਂ ਭਰਨੀਆਂ ਨੇ। ਮੁਲਕ ਦੀਆਂ 250 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਸੱਦੇ ਦੇ ਉੱਤੇ ਇਹ ਜਥੇਬੰਦੀਆਂ ਨੇ ਬਰਨਾਲਾ, ਮੋਗਾ, ਪਟਿਆਲਾ, ਫਗਵਾੜਾ, ਅੰਮ੍ਰਿਤਸਰ ਦੇ ਵਿੱਚ ਲਲਕਾਰ ਰੈਲੀਆਂ ਜਿਹੜੀਆਂ ਸੀ ਉਹ ਕੀਤੀਆਂ। ਔਰ ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਸੰਘਰਸ਼ ਅੱਜ ਤੋਂ ਹੋਰ ਤਿੱਖਾ ਜਿਹੜਾ ਜੀ ਉਹ ਹੋ ਜਾਊਗਾ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ, ਸਿੱਧੂਪੁਰ ਗਰੁੱਪ ਜਿਹੜਾ ਜੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਦੁਆਬਾ ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ, ਇਹ ਜਿੰਨੀਆਂ ਨੇ ਇਹ ਸਾਰੀਆਂ ਨੇ ਅੱਜ ਤੋਂ ਸੂਬੇ ਦੀਆਂ ਮੁੱਖ ਸੜਕਾਂ ਨੂੰ ਜਾਮ ਕਰਨ ਦਾ ਸੱਦਾ ਜਿਹੜਾ ਜੀ ਉਹ ਦਿੱਤਾ। ਇਹ ਸੰਘਰਸ਼ ਕਿੱਧਰ ਨੂੰ ਜਿਹੜਾ ਜੀ ਉਹ ਜਾਂਦਾ ਆਉਂਦੇ ਦਿਨਾਂ ਦੇ ਦੌਰਾਨ ਇਹ ਵੱਡਾ ਸਵਾਲ ਜਿਹੜਾ ਜੀ ਉਹ ਹੋਊਗਾ। ਜਿਹੜੇ ਢੀਂਡਸਾ ਗਰੁੱਪ ਹੈ, ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਆਪਣੀ ਹਮਾਇਤ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ। ਇਹ ਕਿਹਾ ਕਿ ਜਦੋਂ ਇਹ ਸੜਕਾਂ ਦੇ ਉੱਤੇ ਅੱਜ ਤੋਂ ਕਿਸਾਨ ਵੱਡੀ ਗਿਣਤੀ 'ਚ ਆਉਣਗੇ ਉਹਨਾਂ ਦੀ ਪਾਰਟੀ ਇਹਨਾਂ ਕਿਸਾਨਾਂ ਦੇ ਨਾਲ ਜਿਹੜੀ ਆ ਉਹ ਖੜੀ ਹੈ। ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ। ਸਵਾਲ ਇਹਨਾਂ ਜ਼ਰੂਰ ਹੈ ਕਿ ਦਿੱਲੀ ਇਹਨਾਂ ਨੂੰ ਵੜਨ ਦਿੱਤਾ ਜਾਂਦਾ ਜਾਂ ਨਹੀਂ ਕਿਸਾਨਾਂ ਨੂੰ, ਕਿਉਂਕਿ ਬਹੁਤ ਸਾਰੇ ਸੂਬਿਆਂ ਤੋਂ ਕਿਸਾਨ ਦਿੱਲੀ ਵੱਲ ਨੂੰ ਆਉਣਗੇ। ਜਦੋਂ ਦਿੱਲੀ ਵੱਲ ਨੂੰ ਜਾਣਗੇ ਤਾਂ ਉੱਥੇ ਅੱਗੇ ਵੜਨ ਤੋਂ ਰੋਕਿਆ ਜਾਊਗਾ, ਜਿਹਦੇ ਕਰਕੇ ਟਕਰਾਓ ਹੋਣ ਦੇ ਆਸਾਰ ਜਿਹੜੇ ਆ ਉਹ ਬਣੇ ਹੋਏ ਆ। ਪਰ ਇੰਨਾ ਜ਼ਰੂਰ ਹੈ ਕਿ ਅਜੇ ਵੀ ਕਿਸੇ ਕਿਸਮ ਦੀ ਕੋਈ ਜੂੰ ਜਿਹੜੀ ਉਹ ਕੰਨਾਂ ਦੇ ਉੱਤੇ ਨਹੀਂ ਸਰਕ ਰਹੀ ਕੇਂਦਰ ਦੀ ਸਰਕਾਰ ਦੇ। ਸ਼ਾਇਦ ਉਹਨੂੰ ਇਹ ਲੱਗਦਾ ਕਿ 2 ਸੂਬਿਆਂ ਦੇ ਵਿੱਚ ਐਜੀਟੇਸ਼ਨ ਹੋ ਰਹੀ ਹੈ, 2 ਸੂਬਿਆਂ ਦੇ ਨਾਲ ਕੁਛ ਨਹੀਂ ਜਿਹੜਾ ਜੀ ਹੋਣ ਲੱਗਾ।
ਉਹ ਵਜੇਦਾ ਹੈ ਇਸ ਗੱਲ ਦੇ ਵਾਸਤੇ ਕਿ ਜਿਹੜੇ ਆਰਡੀਨੈਂਸ ਜਾਰੀ ਕੀਤੇ ਸੀ ਉਹਨਾਂ ਨੂੰ ਬਿੱਲ ਲਿਆ ਕੇ ਕਾਨੂੰਨ ਦਾ ਜਿਹੜਾ ਜੀ ਉਹ ਰੂਪ ਦੇਣਾ। ਜੀ, ਤੇ ਨਾਲ ਹੀ ਗੱਲ ਕਰਦੇ ਆ, ਤੁਸੀਂ ਜਿਸ ਤਰ੍ਹਾਂ ਹੁਣ ਕਿਸਾਨਾਂ ਦੀ ਗੱਲ ਕੀਤੀ ਆ, ਤੇ ਕੇਂਦਰ ਨੇ ਜਿਹੜਾ ਬਿੱਲ ਪੇਸ਼ ਕੀਤਾ ਹੈ ਉਸ ਵਕਤ ਸੁਖਬੀਰ ਤੇ ਹਰਸਿਮਰਤ ਬਾਦਲ ਵੀ ਗੈਰ ਹਾਜ਼ਰ ਰਹੇ। ਦੇਖੋ, ਇੱਕ ਚੀਜ਼ ਤਾਂ ਸਾਹਮਣੇ ਜਿਹੜੀ ਉਹ ਆ ਹੀ ਗਈ ਨਾ ਜੀ ਇਸ ਮਾਮਲੇ ਦੇ ਉੱਤੇ। ਕੋਰ ਕਮੇਟੀ ਦੀ ਜਿਹੜੀ ਮੀਟਿੰਗ ਸੀ 3 ਦਿਨ ਜਿਹੜੀ ਪਹਿਲਾਂ ਲਾਈ, ਉਹਦੇ ਵਿੱਚ ਕੋਈ ਫੈਸਲਾ ਨਹੀਂ ਇਹ ਕਰ ਸਕੇ। ਇਹ ਤਾਂ ਲਕੀਰ ਖਿੱਚ ਕੇ ਖੜਨਾ ਪਊਗਾ ਵੀ ਤੁਸੀਂ ਬਿੱਲ ਦੇ ਹੱਕ ਦੇ ਵਿੱਚੋਂ ਜਾਂ ਬਿੱਲ ਦੇ ਵਿਰੋਧ ਦੇ ਵਿੱਚੋਂ। ਗੱਲਾਂ ਤਾਂ ਦੋ ਹੀ ਨੇ। ਵਿੱਚ ਵਿਚਾਲੇ ਵਾਲੀ ਗੱਲ ਜਿਹੜੀ ਉਹ ਕਰਨ ਦੀ ਕੋਸ਼ਿਸ਼ ਬਾਦਲ ਅਕਾਲੀ ਦਲ ਨੇ ਲਗਾਤਾਰ ਕੀਤੀ ਹੈ ਪਿਛਲੇ ਸਮੇਂ ਦੇ ਦੌਰਾਨ ਕਿ ਜੀ ਅਸੀਂ MSP ਨਹੀਂ ਖਤਮ ਹੋਣ ਦਿਆਂਗੇ। MSP ਦੀ ਇੱਕ ਚਿੱਠੀ ਜੀ ਵੀ ਚੁੱਕੀ ਫਿਰਦੇ ਸੀ ਜਿਹੜੇ ਇੱਕ ਮਿਨਿਸਟਰ ਦੀ। ਹੁਣ ਉਹ ਚਿੱਠੀ ਦੇ ਕੀ ਮਾਇਨੇ ਆ ਸਭ ਨੂੰ ਪਤਾ, ਉਹਦੇ ਕੋਈ ਮਾਇਨੇ ਜਿਹੜੇ ਨਹੀਂ ਹੈਗੇ। 3 ਬਿੱਲ ਨੇ ਜਿਹੜੇ ਪੇਸ਼ ਕੀਤੇ ਗਏ ਲੋਕ ਸਭਾ ਦੇ ਵਿੱਚ, ਔਰ ਇਹਨਾਂ ਦੇ ਉੱਤੇ ਜਿਹੜੇ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਨੇ ਕਾਂਗਰਸ ਤੋਂ, ਉਹਨਾਂ ਨੇ ਇਹਨਾਂ ਬਿੱਲਾਂ ਦਾ ਜਿਹੜਾ ਸੀ ਉਹ ਵਿਰੋਧ ਕੀਤਾ। ਸੰਤੋਖ ਚੌਧਰੀ ਹੋਰਾਂ ਨੇ ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ ਰਾਜ ਸਭਾ ਮੈਂਬਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਹੋਰੀ ਉਹ ਬਾਹਰ ਪਾਰਲੀਮੈਂਟ ਦੇ ਬਾਹਰ ਜਿਹੜਾ ਉਹ ਵਿਰੋਧ ਦਰਜ ਕਰਵਾਉਂਦੇ ਰਹੇ, ਕਿਉਂਕਿ ਰਾਜ ਸਭਾ ਤੇ ਲੋਕ ਸਭਾ ਸ਼ਿਫਟਾਂ 'ਚ ਹੁਣ ਚੱਲ ਰਹੀ ਹੈ ਜੀ। ਇੱਕ ਦਿਨ ਸਵੇਰੇ ਰਾਜ ਸਭਾ, ਸ਼ਾਮ ਨੂੰ ਲੋਕ ਸਭਾ, ਦੂਜੇ ਦਿਨ ਸਵੇਰੇ ਲੋਕ ਸਭਾ, ਸ਼ਾਮ ਨੂੰ ਰਾਜ ਸਭਾ। ਇਸ ਤਰੀਕੇ ਦੇ ਨਾਲ ਚੱਲ ਰਹੀ ਹੈ। ਅੱਜ ਇਹ ਰਾਜ ਸਭਾ ਦੇ ਵਿੱਚ ਬਿੱਲ ਲਿਆਂਦੇ ਜਾਣਗੇ। ਹਰਸਿਮਰਤ ਕੌਰ ਬਾਦਲ ਮਿਨਿਸਟਰ ਨੇ ਸੈਂਟਰ ਦੇ ਵਿੱਚ, ਜਦੋਂ ਆਰਡੀਨੈਂਸ ਜਾਰੀ ਹੋਏ ਆ ਉਹਨਾਂ ਦੇ ਸਾਈਨ ਉਹਦੇ ਉੱਤੇ ਨੇ। ਇਹਨਾਂ ਨੂੰ ਜੇ ਕਿਉਂਕਿ ਜਾਂ ਤਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹ ਹਿੱਕ ਠੋਕ ਕੇ ਇੱਕ ਗੱਲ ਕਹਿ ਦੇਣ ਵੀ ਉਹ 5 ਵਾਰੀ ਮੁੱਖ ਮੰਤਰੀ ਬਣੇ ਆ, ਬਿਨਾਂ ਕਿਸਾਨਾਂ ਦੀਆਂ ਵੋਟਾਂ ਤੋਂ ਬਣੇ ਆ। ਸੁਖਬੀਰ ਸਿੰਘ ਬਾਦਲ ਹੋਰੀ ਸੁਪਨੇ ਲੈ ਰਹੇ ਆ ਕਿ ਉਹਨਾਂ ਨੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨਾ। ਸੁਪਨੇ ਲੈਣ ਤੋਂ ਕਿਸੇ ਨੂੰ ਕੋਈ ਨਹੀਂ ਰੋਕ ਸਕਦਾ। ਉਹ ਇਹ ਕਹਿ ਦੇਣ ਕਿ ਉਹਨਾਂ ਨੂੰ ਕਿਸਾਨਾਂ ਦੀਆਂ ਵੋਟਾਂ ਦੀ ਲੋੜ ਨਹੀਂ, ਉਹ ਦੂਜੀਆਂ ਵੋਟਾਂ ਦੇ ਨਾਲ ਅਕਾਲੀ ਦਲ ਬਾਦਲ ਨੂੰ ਜਿਤਾ ਲੈਣਗੇ ਤੇ ਸਰਕਾਰ ਪੰਜਾਬ ਦੇ ਵਿੱਚ 2022 ਚ ਬਣਾ ਦੇਣਗੇ। ਜੇ ਅਜਿਹਾ ਨਹੀਂ ਤਾਂ ਉਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਕਿਉਂ ਡਟ ਕੇ ਖੜੇ ਹੋ ਗਏ? ਇਹ ਦੋਨੋਂ ਗੈਰ ਹਾਜ਼ਰ ਹੋ ਗਏ। ਹੁਣ ਲੱਗਦਾ ਇਉਂ ਆ ਕਿ ਵੋਟਿੰਗ ਦੇ ਸਮੇਂ ਬਹਿਸ ਤਾਂ ਇਹਨਾਂ ਨੇ ਕਰਨੀ ਨਹੀਂ, ਕਿਉਂਕਿ ਬਹਿਸ ਦੇ ਵਿੱਚ ਇਹਨਾਂ ਨੇ ਬੋਲਣਾ ਨਹੀਂ। ਜੇ ਬੋਲਣਗੇ ਵੀ ਤਾਂ ਕੇਂਦਰ ਦੀ ਸਰਕਾਰ ਦੇ ਅਗੇਂਸਟ ਕਿਵੇਂ ਬੋਲ ਸਕਣਗੇ? ਇਹ ਆਪਣੇ ਆਪ 'ਚ ਸਵਾਲ ਹੈ। ਵੋਟਾਂ ਦੇ ਸਮੇਂ ਵੀ ਇਹ ਗਾਇਬ ਜਿਹੜਾ ਉਹ ਰਹਿ ਸਕਦੇ ਆ, ਔਰ ਗਾਇਬ ਰਹਿੰਦੇ ਆ ਤੇ ਸੇਮ ਕਿਸਮ ਦੀ ਗਦਾਰੀ ਹੈ ਪੰਜਾਬ ਦੇ ਨਾਲ। ਜਿਵੇਂ ਜਦੋਂ ਬਿੱਲ ਜਿਹੜੇ ਵੀ ਉਹ ਪੇਸ਼ ਹੋਏ ਆ ਉਸ ਟਾਈਮ ਇਹ ਗਾਇਬ ਜਿਹੜੇ ਉਹ ਰਹੇ ਆ। ਹਾਂ, ਸ਼ਾਮ ਹੁੰਦਿਆਂ ਅਕਾਲੀ ਦਲ ਨੇ ਕੀ ਕੀਤਾ ਕਿ ਇੱਕ ਜਿਹੜੀ ਚਿੱਠੀ ਸੀ, ਇੱਕ 2 ਸਫ਼ਿਆਂ ਦੀ ਲੈਟਰ ਸੀ, ਉਹ ਜਾਰੀ ਕਰ ਦਿੱਤੀ। ਇਹ ਆਖਿਆ, ਕਿਉਂਕਿ ਇਹ ਪਾਰਲੀਮੈਂਟ ਦੇ ਔਨ ਰਿਕਾਰਡ ਹੋਇਆ, ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਬੋਲਦਿਆਂ ਹੋਇਆ ਇਹ ਗੱਲ ਕਹੀ ਬਿੱਲਾਂ ਦੇ ਬਾਰੇ ਦੇ ਵਿੱਚ ਕਿ ਅਸੀਂ ਇੱਕ ਜਿਹੜੀ ਪਾਵਰ ਕਮੇਟੀ ਬਣਾਈ ਸੀ 6 ਮੁੱਖ ਮੰਤਰੀਆਂ ਦੀ, ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਲ ਸੀ। ਉਹ ਕਹਿੰਦੇ ਅਸੀਂ ਇਹਨਾਂ ਤੋਂ ਰਾਏ ਲਈ ਸੀ ਤੇ ਇਹਨਾਂ ਦੀ ਰਾਏ ਦੇ ਨਾਲ ਹੀ ਇਹ ਆਰਡੀਨੈਂਸ ਜਾਰੀ ਕੀਤੇ ਗਏ ਸੀ। ਇਹ 2019 ਦਾ ਜੂਨ ਦਾ ਮਾਮਲਾ ਜਿਹੜਾ ਜੀ ਉਹ ਹੈ। ਉਦੋਂ ਇਹ ਮੀਟਿੰਗ ਹੋਈ ਸੀ। ਇੱਕ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਤੇ ਦੂਸਰੀ ਮੀਟਿੰਗ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰੀ ਸ਼ਾਮਲ ਜਿਹੜਾ ਦੱਸੇ ਗਏ ਆ। ਜੇ ਇਹਨਾਂ ਦਸਤਾਵੇਜ਼ ਦੇ ਹਿਸਾਬ ਦੇ ਨਾਲ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਮਸਲੇ 'ਚ ਫਸ ਗਏ। ਉਹਨਾਂ ਨੇ ਮੁੜ ਕੇ ਇੱਕ ਚਿੱਠੀ ਜਾਰੀ ਜਿਹੜੀ ਜੀ ਉਹ ਦੇਰ ਰਾਤ ਕੀਤੀ, ਜਿਹਦੇ ਵਿੱਚ ਇਹ ਕਿਹਾ ਕਿ ਮੈਂ ਤਾਂ ਆਹ ਦੇਖੋ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਇਹ ਆਰਡੀਨੈਂਸ ਗਲਤ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਮਤਾ ਪੇਸ਼ ਕੀਤਾ ਤੇ ਪਾਸ ਕਰਵਾਇਆ, ਇਸ ਕਰਕੇ ਅਸੀਂ ਆਰਡੀਨੈਂਸਾਂ ਦੇ ਹੱਕ 'ਚ ਕਿਵੇਂ ਹੋ ਸਕਦੇ ਆ। ਇਹ ਵੀ ਕਿਹਾ ਕਿ ਜਿਹੜੀ ਇਹ ਮੀਟਿੰਗ ਹੋਈ ਸੀ ਇਹਦੇ ਵਿੱਚ ਖੇਤੀ ਸੰਬੰਧੀ ਆਰਡੀਨੈਂਸਾਂ ਦੇ ਉੱਤੇ ਗੱਲ ਹੀ ਨਹੀਂ ਕੀਤੀ ਗਈ ਸੀ। ਫਿਰ ਗੱਲ ਕਾਹਦੇ ਉੱਤੇ ਕੀਤੀ ਗਈ ਸੀ? ਇਹ ਸਵਾਲ ਅਜੇ ਵੀ ਵੱਡਾ ਇੱਕ ਭੇਦ ਜਿਹੜਾ ਉਹ ਬਣਿਆ ਹੋਇਆ। ਵੇਖਣਾ ਇਹ ਹੋਊਗਾ ਕਿ ਪੰਜਾਬ ਦੇ ਵਿੱਚ ਸਿਆਸਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਉਹ ਹੁਣ ਕਿਹੜੇ ਤਰੀਕੇ ਦੇ ਨਾਲ ਇਸ ਜੋ ਕੁਝ ਚੱਲ ਰਿਹਾ ਉਹਦੇ 'ਚ ਕਿਸਾਨਾਂ ਦੇ ਨਾਲ ਜਿਹੜੀਆਂ ਉਹ ਕਿਹੜੀਆਂ ਖੜੀਆਂ ਹੁੰਦੀਆਂ ਨੇ, ਔਰ ਕਿਸਾਨਾਂ ਦੇ ਵਿਰੋਧ ਦੇ ਵਿੱਚ ਕਿਹੜੀਆਂ ਖੜੀਆਂ ਹੁੰਦੀਆਂ ਨੇ। ਇੱਕ ਗੱਲ ਜ਼ਰੂਰ ਹੈ, ਜਿਹੜੀ ਵੀ ਪਾਰਟੀ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਖੜੀ ਹੋਊਗੀ, ਪੰਜਾਬ ਦੇ ਵਿੱਚ ਸ਼ਾਇਦ ਕਿਸਾਨ ਭਾਈਚਾਰਾ ਮੁੜ ਕੇ ਉਹਨੂੰ ਇੱਥੇ ਖੜਨ ਜੋਗੀ ਨਹੀਂ ਛੱਡੂਗਾ, ਕਿਉਂਕਿ ਇਹਦੇ ਨਾਲ ਕਿਸਾਨ ਨਹੀਂ ਉੱਜੜਨਾ, ਇਹਦੇ ਨਾਲ ਆੜਤੀਏ ਵੀ ਉੱਜੜਨੇ ਆ, ਇਹਦੇ ਨਾਲ ਕਿਸਾਨ ਮਜ਼ਦੂਰ ਉੱਜੜਨੇ ਆ। ਬਾਬਾ ਬੰਦਾ ਸਿੰਘ ਬਹਾਦਰ ਦੀ ਇਸ ਖਿੱਤੇ ਨੂੰ ਬਹੁਤ ਵੱਡੀ ਦੇਣ ਹੈ। ਉਹਨੇ ਮੁਜ਼ਾਹਰਿਆਂ ਤੋਂ ਮਾਲਕ ਬਣਾਏ ਸੀ। ਇਹ ਬਿੱਲ ਜਦੋਂ ਕਾਨੂੰਨ ਦਾ ਰੂਪ ਧਾਰਨ ਕਰ ਗਏ ਤਾਂ ਮਾਲਕਾਂ ਤੋਂ ਮੁਜ਼ਾਹਰੇ ਬਣਨ ਲੱਗਿਆ ਬਹੁਤੇ ਸਾਲ ਨਹੀਂ ਲੱਗਣੇ।
ਇਹ ਇਹਨਾਂ ਹੀ ਖੇਤਾਂ ਦੇ ਵਿੱਚ ਮਜ਼ਦੂਰੀ ਦੇ ਤੌਰ ਦੇ ਉੱਤੇ ਕੰਮ ਕਰਦੇ ਨਜ਼ਰ ਆਉਣਗੇ ਪੰਜਾਬ ਦੇ ਕਿਸਾਨ। ਇਹ ਜਿੰਨਾ ਢਾਂਚਾ ਹੈ ਮੰਡੀਆਂ ਦਾ, ਮੰਡੀ ਬੋਰਡ ਦਾ, ਜਿੰਨੇ ਢਾਂਚੇ ਇਹਦੇ ਨਾਲ ਚੱਲਦੇ ਆ, ਚਾਹੇ ਉਹ ਟਰਾਂਸਪੋਰਟ ਹੈ, ਚਾਹੇ ਉਹ ਖੇਤੀ ਦੇ ਸੰਦ ਨੇ, ਇਹ ਸਭ ਉੱਜੜ ਪੁੱਜੜ ਜਾਣੇ ਆ ਜੀ ਜੇ ਇਹ ਬਿੱਲ ਸਾਹਮਣੇ ਆ ਗਿਆ। ਹੁਣ ਦੇਖਣਾ ਇਹੀ ਹੈ, ਕਿਉਂਕਿ ਵਿਜਿੱਦ ਹੈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਾਲੀ ਸਰਕਾਰ, ਕਿ ਉਹਨੇ ਬਿੱਲ ਲੈ ਕੇ ਆਉਣਾ, ਉਹਨੇ ਪਾਸ ਕਰਵਾਉਣਾ। ਜੇ ਆਪਾਂ ਮੌਜੂਦਾ ਹਾਲਾਤਾਂ ਦੀ ਗੱਲ ਲਾਈਏ ਤਾਂ ਲੱਗਦਾ ਇਉਂ ਆ ਇਹ ਬਿੱਲ ਪਾਸ ਹੋ ਜਾਣਾ, ਅਨਲੈਸ ਅਦਰਵਾਈਜ਼ ਜੇ ਇਹ ਜਿਹੜਾ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ ਉਹ ਹੋਰ ਤਿੱਖਾ ਤੇ ਪ੍ਰਚੰਡ ਜਿਹੜਾ ਜੀ ਉਹ ਨਾ ਹੋ ਗਿਆ ਜੀ। ਦੇਖੋ ਕੁਝ ਕੁ ਦਿਨਾਂ ਦੇ ਵਿੱਚ ਜੇ ਤਾਂ ਕਿਸਾਨ ਟਿਕੇ ਰਹਿੰਦੇ ਆ ਤਾਂ ਕੀ ਬਣਦਾ ਹੈ। ਤੇ ਅੱਗੇ ਸਮੇਧ ਸੈਣੀ ਦੀ ਜੇ ਗੱਲ ਕਰੀਏ, ਗੁਆਚਿਆ ਹੋਇਆ ਹੈ ਅਜੇ ਵੀ, ਉਹਦੀ ਜ਼ਮਾਨਤ ਦੀ ਅਰਜੀ ਤੇ ਸੁਣਵਾਈ ਅੱਜ। ਬਿਲਕੁਲ ਜੀ, 29 ਸਾਲ ਪੁਰਾਣਾ ਮਾਮਲਾ ਜਿਹੜਾ ਬਲਵੰਤ ਸਿੰਘ ਮੁਲਤਾਨੀ ਵਾਲਾ, ਜੋ ਕਿ ਲੁਕਦਾ ਫਿਰ ਰਿਹਾ ਸਮੇਧ ਸੈਣੀ, ਪੰਜਾਬ ਪੁਲਿਸ ਦੇ ਉੱਤੇ ਸਵਾਲੀਆ ਚਿੰਨ੍ਹ ਲੱਗ ਰਹੇ ਆ। ਪੰਜਾਬ ਦੀ SIT ਜਿਹੜੀ ਪੁਲਿਸ ਦੀ ਆ ਉਹਦੇ ਉੱਤੇ ਵੱਡੇ ਸਵਾਲੀਆ ਚਿੰਨ੍ਹ ਲੱਗ ਰਹੇ ਆ। ਜਿਹੜੀਆਂ ਅਦਾਲਤਾਂ ਨੇ ਉਹਨਾਂ ਨੇ ਅਨਫ ਸਮਾਂ ਦਿੱਤਾ, ਵਾਰ-ਵਾਰ ਦਿੱਤਾ, ਤਰੀਕੇ ਨਾਲ ਦਿੱਤਾ। ਕਦੀ ਕੋਈ ਜੱਜ ਸੁਣਵਾਈ ਤੋਂ ਪਿੱਛੇ ਹਟ ਗਿਆ, ਉਹਦੇ ਕਰਕੇ ਐਕਸਟਰਾ ਟਾਈਮ ਮਿਲ ਗਿਆ। ਕਦੇ ਇਸ ਸੁਣਵਾਈ ਸੰਬੰਧੀ ਫੈਸਲਾ ਜਿਹੜਾ ਸੀਗਾ ਉਹ ਰਾਖਵਾ ਰੱਖ ਲਿਆ ਗਿਆ, ਉਹ ਟਾਈਮ ਮਿਲ ਗਿਆ। ਕਦੇ ਇਹ ਜਿਹੜਾ ਜੀ ਇਹ ਕਿਹਾ ਗਿਆ ਕਿ ਜਿਹੜੀ ਐਪਲੀਕੇਸ਼ਨ ਆ ਉਹ ਸਹੀ ਨਹੀਂ ਗੀ, ਇਹ ਟੈਕਨੀਕਲ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ, ਜਿਵੇਂ ਸਮਾਂ ਦਿੱਤਾ ਗਿਆ। ਕੱਲ ਇਹ ਸਹੀ ਕਰਕੇ ਜਿਹੜੀ ਐਪਲੀਕੇਸ਼ਨ ਆ ਉਹ ਲਾ ਦਿੱਤੀ ਗਈ। ਇੱਥੋਂ ਦੇ ਸਮੇਂ ਦੇ ਮੁਤਾਬਕ ਹੁਣ ਤੋਂ ਕਰੀਬ ਸਵਾ ਘੰਟੇ ਬਾਅਦ ਇਹਦੇ ਉੱਤੇ ਸੁਣਵਾਈ ਸ਼ੁਰੂ ਹੋਊਗੀ। 10:30 ਵਜੇ ਇੱਥੇ ਸੁਣਵਾਈ ਜਿਹੜੀ ਆ ਉਹ ਸਟਾਰਟ ਹੋਣੀ ਹੈ। 3 ਜੱਜਾਂ ਦਾ ਬੈਂਚ ਹੈ ਜੀ ਜਿੱਥੇ ਇਹ ਸੁਣਵਾਈ ਹੋਊਗੀ। ਜਸਟਿਸ ਜਿਹੜੇ ਜੀ ਅਸ਼ੋਕ ਭੂਸ਼ਣ, ਜਸਟਿਸ R ਸੁਭਾਸ਼ ਰੈਡੀ, ਜਸਟਿਸ MR ਸ਼ਾਹ, ਇਹਨਾਂ ਦੇ ਵਿਸ਼ੇਸ਼ ਬੈਂਚ ਦੇ ਵੱਲੋਂ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਕੀਤੀ ਜਾਊਗੀ। ਸੈਣੀ ਦੇ ਵਕੀਲ ਜਿਹੜੇ ਨੇ ਉਹ ਉਹੀ ਪਲੀ ਫੇਰ ਲੈਣਗੇ ਜਿਹੜੀ ਉਹਨਾਂ ਨੇ ਮੁਹਾਲੀ ਦੇ ਵਿੱਚ ਲਈ, ਜਿਹੜੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਲਈ ਕਿ 29 ਸਾਲ ਪੁਰਾਣਾ ਮਾਮਲਾ ਜੀ, ਇਹਦੇ ਵਿੱਚ ਕੋਈ ਸਬੂਤ ਨਹੀਂ ਹੈਗੇ। ਉਹ ਇਹ ਵੀ ਪਲੀ ਲੈਣਗੇ ਕਿ CBI ਨੇ ਜਾਂਚ ਕੀਤੀ ਸੀ, ਸੁਪਰੀਮ ਕੋਰਟ ਨੇ ਇਹਦੇ ਉੱਤੇ ਰੋਕ ਲਾਤੀ ਸੀ। ਇਹੀ ਪਲੀ ਉਹਨਾਂ ਨੇ ਦੋਨੋਂ ਅਦਾਲਤਾਂ ਦੇ ਵਿੱਚ ਲਈ ਸੀ, ਇਹੀ ਉੱਥੇ ਲੈਣਗੇ। ਜਿਹੜਾ ਦੂਜਾ ਪੱਖ ਹੈ ਬਲਵੰਤ ਸਿੰਘ ਮੁਲਤਾਨੀ ਵਾਲਾ ਜਾਂ ਸਰਕਾਰੀ ਜਿਹੜੇ ਵਕੀਲ ਨੇ, ਉਹ ਉਹੀ ਪਲੀ ਉੱਥੇ ਲੈਣਗੇ ਜਿਹੜੀ ਮੁਹਾਲੀ ਦੇ ਵਿੱਚ ਲਈ ਤੇ ਹਾਈ ਕੋਰਟ ਦੇ ਵਿੱਚ ਜਿਹੜੀ ਲਈ, ਕਿ 29 ਸਾਲ ਪੁਰਾਣਾ ਇਹ ਮਾਮਲਾ ਠੀਕ ਹੈ, ਪਰ ਇਹਦੇ ਵਿੱਚ ਹੁਣ ਜਿਹੜਾ ਜੀ ਉਹ ਨਵੇਂ ਚਸ਼ਮਦੀਦ ਸਾਹਮਣੇ ਆਏ ਨੇ। 2 ਵਾਅਦਾ ਮਾਫ ਪੜੇ ਨੇ, 2 ਸਾਬਕਾ ਇੰਸਪੈਕਟਰ ਜਿਹੜੇ ਕਿ ਇਸ ਕੇਸ ਦੀ ਸਭ ਤੋਂ ਅਹਿਮ ਕੜੀ ਨੇ। ਜਿਹੜੀ ਮੁਹਾਲੀ ਦੀ ਅਦਾਲਤ ਦਾ ਫੈਸਲਾ ਸੀ, ਜਿਹੜੀ ਉਹਨੇ ਜੱਜਮੈਂਟ ਦਿੱਤੀ ਹੈ, ਉਹਦੇ ਵਿੱਚ ਕੁਝ ਬਹੁਤ ਸਖਤ ਲਾਈਨਾਂ ਸਨ। ਗਿਲਟੀ ਤੱਕ ਲਫ਼ਜ਼ ਜਿਹੜਾ ਜੀ ਉਹ ਲਿਖਿਆ ਗਿਆ ਸੀ ਕਿ ਉਹ ਗਿਲਟੀ ਹੈ ਇਸ ਹੀਨੀਅਸ ਕ੍ਰਾਈਮ ਦੇ ਵਿੱਚ। ਜਿਹੜਾ ਹਾਈ ਕੋਰਟ ਦਾ ਫੈਸਲਾ, ਉਹਦੇ ਵਿੱਚ ਇਹ ਲਿਖਿਆ ਗਿਆ ਜੱਜਮੈਂਟ ਦੇ ਵਿੱਚ ਕਿ ਜੇ ਇੰਨੇ ਸਾਲਾਂ ਤੋਂ ਬਾਅਦ ਇਹ ਚਸ਼ਮਦੀਦ ਸਾਹਮਣੇ ਆਏ ਆ ਤਾਂ ਇਹਨਾਂ ਨੂੰ ਬਚਾ ਕੇ ਰੱਖਣਾ ਬੜਾ ਜ਼ਰੂਰੀ ਹੈ। ਇਹ ਉਹਦੇ ਵਿੱਚ ਲਿਖਿਆ। ਇਹ ਵੀ ਆਖਿਆ ਕਿ ਮਾਮਲਾ ਬੇਸ਼ੱਕ ਪੁਰਾਣਾ ਹੋਵੇ, ਜੇ ਇੰਨੇ ਸਾਲਾਂ ਬਾਅਦ ਕਿਸੇ ਨੇ ਹੌਸਲਾ ਕੀਤਾ ਮੂਹਰੇ ਆਉਣ ਦਾ ਤਾਂ ਇਹਦੀ ਛਾਣਬੀਣ ਹੋਣੀ ਚਾਹੀਦੀ ਹੈ। ਇਹ ਵੀ ਲਿਖਿਆ ਕਿ ਸਮੇਧ ਸੈਣੀ ਨੂੰ ਅਰੈਸਟ ਕਰਕੇ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰੇ। ਇਹ ਬਹੁਤ ਅਹਿਮ ਕੜੀਆਂ ਨੇ ਇਸ ਸਭ ਕਾਸੇ ਦੀਆਂ। ਜੇ ਜਾਣਕਾਰਾਂ ਦੀ ਗੱਲ ਕਰੀਏ ਤਾਂ ਜਾਣਕਾਰ ਜਿਹੜੇ ਕਹਿੰਦੇ ਆ ਕਿ ਟੈਕਨੀਕਲੀ ਉਹਨੂੰ ਜ਼ਮਾਨਤ ਮਿਲਣੀ ਬਹੁਤ ਔਖੀ ਆ, ਇਹ ਉਹਦੇ ਕੋਲੇ ਲਾਸਟ ਰਾਹ ਹੈ। ਜੇ ਸੁਪਰੀਮ ਕੋਰਟ ਦੇ ਵਿੱਚੋਂ ਵੀ ਉਹਦੀ ਜ਼ਮਾਨਤ ਕੈਂਸਲ ਹੁੰਦੀ ਹੈ ਤੇ ਫਿਰ ਅਗਲਾ ਜਿਹੜਾ ਜੀ ਉਹਦਾ ਸਟੈਪ ਕੀ ਫਿਰ ਪੁਲਿਸ ਉਹਨੂੰ ਅਰੈਸਟ ਕਰ ਲੂਗੀ? ਕੀ ਪੁਲਿਸ ਉਹਨੂੰ ਸਮਾਂ ਦੇ ਰਹੀ ਆ ਉਦੋਂ ਤੱਕ ਕਿ ਉਹ ਸੁਪਰੀਮ ਕੋਰਟ ਤੱਕ ਟਰਾਈ ਕਰ ਲਵੇ? ਲੱਗਦਾ ਇਉਂ ਹੀ ਆ। ਇਹ ਵੀ ਰਹੂਗਾ ਕਿ ਉਹ ਸ਼ਾਇਦ ਪੁਲਿਸ ਉਹਨੂੰ ਅਰੈਸਟ ਨਾ ਕਰ ਸਕੇ, ਉਹ ਸਰੈਂਡਰ ਕਰੇ ਜੇ ਜ਼ਮਾਨਤ ਜਿਹੜੀ ਆ ਜੀ ਉਹ ਅਰਜ਼ੀ ਰੱਦ ਹੁੰਦੀ ਹੈ ਤਾਂ। ਬਾਕੀ ਇਹ ਸਾਰਾ ਕੁਝ ਜਿਹੜਾ ਵੀ ਉਹ ਨਿਰਭਰ ਕਰਦਾ ਹੈ ਅੱਜ ਦੇ ਸੁਪਰੀਮ ਕੋਰਟ ਦੇ ਉੱਤੇ। ਅੱਜ ਸੁਪਰੀਮ ਕੋਰਟ ਇਸ ਮਸਲੇ ਦੇ ਉੱਤੇ ਬਹਿਸ ਸੁਣ ਸਕਦੀ ਆ, ਉਹ ਫੈਸਲਾ ਰਾਖਵਾ ਰੱਖ ਸਕਦੀ ਆ, ਅੱਜ ਵੀ ਫੈਸਲਾ ਦੇ ਸਕਦੀ ਹੈ। ਤੋ ਸਾਰੀ ਨਿਗਾਹ ਜਿਹੜੀ ਦੀ ਉਹ ਲੱਗੀ ਰਹੂਗੀ ਸੁਪਰੀਮ ਕੋਰਟ ਦੇ ਉੱਤੇ। ਦਿੱਲੀ ਦੇ ਵਿੱਚ ਵੀ ਕੱਲ ਇੱਕ ਵੱਡਾ ਰੋਸ ਮੁਜ਼ਾਹਰਾ ਹੋਇਆ ਸਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਕਿ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਜਿਹੜਾ ਦੀ ਉਹ ਕੀਤਾ ਜਾ ਰਿਹਾ। ਇਹਦੇ ਵਿੱਚ ਸਭ ਤੋਂ ਵੱਧ ਹੈਰਾਨਗੀ ਵਾਲੀ ਜਿਹੜੀ ਗੱਲ ਇਹ ਆ, ਸਿਆਸਤਦਾਨ ਜਿਹੜੇ ਦੀ ਉਹ ਚੁੱਪ ਗੜੁੱਪ ਬੈਠੇ। 2 ਜਾਣੇ ਬੋਲੇ ਸੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ, ਇੱਕੋ ਦਿਨ ਬੋਲੇ, ਮੁੜ ਕੇ ਨਹੀਂ ਬੋਲੇ। ਸਾਰੇ ਸਿਆਸਤਦਾਨ ਤੋਂ ਡਰਦੇ ਕਿਉਂ ਆ? ਇਹ ਸਭ ਤੋਂ ਵੱਡਾ ਜਿਹੜਾ ਵੀ ਉਹ ਸਵਾਲ ਹੈ। ਸ਼ਾਇਦ ਬਹੁਤੇ ਸਿਆਸਤਦਾਨਾਂ ਦੇ ਲੂਪੋਲ ਅਜਿਹੇ ਜਿਹੜੇ ਆਫੀਸਰ ਹੁੰਦੇ ਆ ਉਹ ਆਪਣੇ ਕੋਲ ਫਾਈਲਾਂ ਦੇ ਰੂਪ ਦੇ ਵਿੱਚ ਸੰਭਾਲ ਕੇ ਰੱਖਦੇ ਆ। ਇਹ ਗੱਲ ਕਹਿੰਦੇ ਆ ਵੀ ਜੇ ਸਾਡੇ ਉੱਤੇ ਸੇਕਾ ਆਇਆ ਤੇ ਫਿਰ ਵੇਖ ਲਓ ਸੇਕਾ ਤੁਹਾਨੂੰ ਵੀ ਜਿਹੜਾ ਜੀ ਉਹ ਲੱਗੂਗਾ। ਕੌਣ ਉਹਨੂੰ ਬਚਾ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ ਪਤਾ। ਜੀ ਬਿਲਕੁਲ, ਉਹ ਤਾਂ ਗੱਲ ਹੈਗੀ ਆ ਕਿ ਉਹਨਾਂ ਨੂੰ ਟਾਈਮ ਮਿਲ ਰਿਹਾ ਹੈ ਇਸ ਚੀਜ਼ ਦਾ।
ਤੇ ਅੱਗੇ ਨਸ਼ੇੜੀਆਂ ਦੀ ਗੱਲ ਕਰੀਏ ਕਿ ਇਹ ਵੀ ਨਾਲ ਬਹੁਤ ਉਸੇ ਤਰ੍ਹਾਂ ਚੱਲੀ ਜਾਂਦਾ, ਕੁਝ ਵੀ ਬੰਦ ਨਹੀਂ ਹੋਇਆ। ਇੱਕ ਨਸ਼ੇੜੀ ਨੇ ਬੇਰਹਿਮੀ ਦੇ ਨਾਲ ਆਪਣੀ ਮਾਂ ਦਾ ਕਤਲ ਕੀਤਾ ਤੇ ਦੂਜੇ ਪਾਸੇ ਇੱਕ ਡਾਂਸਰ ਸੀ, ਓਵਰਡੋਜ਼ ਦੇ ਨਾਲ ਉਹਦੀ ਮੌਤ ਹੋ ਗਈ। ਬਿਲਕੁਲ ਜੀ। ਇਹ ਜਿਹੜਾ ਜੀ ਇਹ ਘੱਟ ਨਹੀਂ ਰਿਹਾ, ਤਾਂ ਉਸੇ ਹੀ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾਰੀ ਹੈ। ਨਸ਼ਿਆਂ ਦੀ ਸਪਲਾਈ ਵੀ ਜਾਰੀ ਹੈ ਤੇ ਨਸ਼ਿਆਂ ਦੇ ਨਾਲ ਜੁੜੇ ਜਿਹੜੇ ਕੇਸ ਨੇ ਉਹਨਾਂ ਦਾ ਵੀ ਜਾਰੀ ਹੈ। ਜਿਹੜੀਆਂ MLR ਪਿਛਲੇ ਮਹੀਨੇ ਦੇ ਦੌਰਾਨ ਕੱਟੀਆਂ ਗਈਆਂ ਨੇ ਉਹ ਰਿਕਾਰਡ ਨੇ ਇੱਕ ਦੀ ਪੂਰੇ ਸਾਲ ਦਾ। ਜਿੱਡੀ ਵੱਡੀ ਗਿਣਤੀ ਦੇ ਵਿੱਚ ਹਸਪਤਾਲਾਂ ਦੇ ਵਿੱਚ ਲੜਾਈ ਝਗੜੇ ਤੋਂ ਬਾਅਦ ਵੱਧ ਟੁੱਕ ਦੇ ਕੇਸ ਜਿਹੜੇ ਉਹ ਆਏ ਆ, ਉਹ ਜੁੜੇ ਹੋਏ ਨਸ਼ੇ ਦੇ ਨਾਲ ਨੇ। ਸਮਰਾਲੇ ਦੇ ਨੇੜੇ ਪਿੰਡ ਪੈਂਦਾ ਜੀ ਹੇਡੋਂ। ਇਹਦੇ ਵਿੱਚ ਇੱਕ ਨਸ਼ੇੜੀ ਬੰਦੇ ਨੇ ਜਿਹੜੇ ਤੇਜ਼ਧਾਰ ਹਥਿਆਰ ਸੀ ਉਹਦੇ ਨਾਲ ਆਪਣੀ ਸਕੀ ਮਾਂ ਦਾ ਕਤਲ ਜਿਹੜਾ ਵੀ ਉਹ ਕਰਤਾ। ਜਗਦੀਪ ਸਿੰਘ ਉਰਫ ਜੱਗੀ ਜਿਹੜਾ ਸੀਗਾ ਜੀ, ਇਹ ਉਹਨੇ ਸ਼ਹੀਦ ਨਾਇਕ ਹਰਨੇਕ ਸਿੰਘ ਦੀ ਪਤਨੀ ਮਨਜੀਤ ਕੌਰ ਜਿਹੜੀ 70 ਵਰ੍ਹਿਆਂ ਦੀ ਸੀ, ਉਹਦੀ ਮਾਂ ਸੀ। ਹਰਨੇਕ ਸਿੰਘ ਜਿਹੜਾ ਸੀਗਾ ਜੀ ਭਾਰਤ ਚੀਨ ਜੰਗ ਦੇ ਵਿੱਚ ਸ਼ਹੀਦ ਹੋਇਆ ਸੀਗਾ 1962 ਦੇ ਵਿੱਚ। ਉਹਦੀ ਮਾਂ ਨੇ ਉਹਨੂੰ ਕਿਵੇਂ ਪਾਲਿਆ ਹੋਊਗਾ, ਇਹ ਬਹੁਤ ਵੱਡਾ ਜਿਹੜਾ ਜੀ ਸਵਾਲ ਆ ਆਪਣੇ ਆਪ ਦੇ ਵਿੱਚ। ਉਹਨੇ ਦਿਨ ਦਿਹਾੜੇ ਆਪਣੀ ਮਾਂ ਨੂੰ ਬੇਰਹਿਮੀ ਦੇ ਨਾਲ ਜਿਹੜਾ ਜੀ ਉਹ ਕਤਲ ਕਰ ਦਿੱਤਾ। ਇਹ ਜਿਹੜੀ ਮਨਜੀਤ ਕੌਰ ਹੈ, ਉਹਨੇ ਇਹਨੂੰ ਆਪਣੇ ਉਹਦੇ ਜੇਠ ਦਾ ਮੁੰਡਾ ਸੀਗਾ, ਜਦੋਂ ਉਹਦਾ ਪਤੀ ਜਿਹੜਾ ਨਾ ਰਿਹਾ ਤੇ ਜਿਵੇਂ ਚੱਲਦਾ ਪਿੰਡਾਂ ਦੇ ਵਿੱਚ ਕਿ ਉਹਨੂੰ ਇੱਕ ਬਹਾਨਾ ਚਾਹੀਦਾ ਜਿਉਂਦੇ ਰਹਿਣ ਦਾ, ਉਹਨੇ ਇਹਨੂੰ ਜਿਹੜਾ ਜੀ ਉਹ ਗੋਦ ਲਿਆ ਸੀਗਾ। ਘਰ ਦੇ ਵਿੱਚ ਦੋਵੇਂ ਮਾਂ ਪੁੱਤੀ ਜਿਹੜੇ ਉਹ ਰਹਿੰਦੇ ਸੀਗੇ। ਨਸ਼ੇ ਕਰਦਾ ਸੀਗਾ ਜੀ, ਔਰ ਉਹਨੇ ਆਪਣੀ ਪਤਨੀ ਨੂੰ ਵੀ ਜਿਹੜਾ ਜੀ ਉਹ ਛੱਡ ਦਿੱਤਾ ਸੀਗਾ। ਉਹ ਆਪਣੀ ਬਿਰਧ ਮਾਂ ਨੂੰ ਕੁੱਟਦਾ ਰਹਿੰਦਾ ਸੀਗਾ, ਉਹ ਤੋਂ ਪੈਸੇ ਮੰਗ ਰਿਹਾ ਸੀਗਾ, ਜਿਹੜਾ ਮੇਨ ਰੀਜ਼ਨ ਹੈ ਕਿ ਨਸ਼ੇ ਦੇ ਵਾਸਤੇ। ਜਦੋਂ ਉਹ ਪੈਸੇ ਜਿਹੜਾ ਜੀ ਉਹ ਨਾ ਦਿੱਤੇ ਉਹਨੇ, ਤੇ ਦਾਤਰ ਦੇ ਨਾਲ ਉਹਨੇ ਆਪਣੀ ਬਿਰਧ ਮਾਂ ਦੇ ਪੈਰਾਂ ਦੀਆਂ ਨਸਾਂ ਜਿਹੜੀਆਂ ਸੀ ਉਹ ਕੱਟ ਦਿੱਤੀਆਂ। ਜ਼ਿਆਦਾ ਖੂਨ ਵਗਣ ਕਰਕੇ ਉਸ ਔਰਤ ਦੀ ਜਿਹੜੀ ਉਹ ਮੌਤ ਹੋ ਗਈ। ਬਠਿੰਡੇ ਦੇ ਵਿੱਚ ਦੂਜਾ ਮਾਮਲਾ ਜਿੱਥੇ ਇੱਕ ਜਿਹੜੀ ਆਰਕੈਸਟਰਾ ਦੇ ਨਾਲ ਨੱਚਣ ਵਾਲੇ ਹੁੰਦੇ ਨੇ, ਜਿਹੜੀ ਡਾਂਸਰ ਹੈ, ਉਹਦੀ ਮੌਤ ਹੋਈ ਦੀ ਓਵਰਡੋਜ਼ ਦੇ ਨਾਲ। ਇਹ ਕਿਹਾ ਜਾ ਰਿਹਾ ਹੈ ਕਿ ਉਹਦੇ ਨਾਲ ਦੀਆਂ ਜਿਹੜੀਆਂ ਕੁਝ ਸਾਥਣਾਂ ਨੇ, ਉਹਨਾਂ ਨੇ ਇੱਕ ਪਾਰਟੀ ਦਾ ਆਯੋਜਨ ਕੀਤਾ, ਉੱਥੇ ਇਹ ਵੀ ਗਈ, ਜ਼ਿਆਦਾ ਜਿਹੜਾ ਸਮਾਨ ਲਾ ਲਿਆ, ਓਵਰਡੋਜ਼ ਦੇ ਨਾਲ ਇਹਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਹੁਣ ਇਹ ਡਾਂਸਰ ਦੇ ਘਰ ਵਾਲੇ ਕਹਿੰਦੇ ਆ ਕਿ ਉਹਨੂੰ ਜਬਰੀ ਦਿੱਤਾ ਗਿਆ ਜਿਹੜਾ ਚਿੱਟਾ। ਅਰੇ ਸਭ ਨੂੰ ਪਤਾ ਕਿ ਜਿਹੜਾ ਇੱਥੇ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਫੈਲਿਆ ਹੋਇਆ। ਜਬਰੀ ਦੇਣ ਵਾਲੀ ਗੱਲ ਤਾਂ ਜਿਹੜੀ ਜੀ ਉਹ ਨਹੀਂ ਮੰਨੀ ਜਾ ਸਕਦੀ। ਪੁਲਿਸ ਨੇ ਮਾਮਲਾ ਦਰਜ ਜ਼ਰੂਰ ਕਰ ਲਿਆ, ਜਿਨ੍ਹਾਂ ਨੇ ਪਾਰਟੀ ਦਾ ਆਯੋਜਨ ਕੀਤਾ ਸੀਗਾ ਉਹਨਾਂ ਨੇ। ਇਹੋ ਜਿਹੇ ਹਾਲਾਤ ਜਿਹੜੇ ਜੀ ਪੰਜਾਬ ਦੇ ਵਿੱਚ ਨਿਰੰਤਰ ਅਜੇ ਬਣੇ ਹੋਏ ਆ ਉਸੇ ਤਰੀਕੇ ਦੇ ਨਾਲ। ਹਾਂ, ਇੰਨਾ ਜ਼ਰੂਰ ਜਿਹੜਾ ਜੀ ਉਹ ਕਿਹਾ ਜਾਂਦਾ ਕਿ ਜੀ ਜਿਹੜਾ ਇੱਥੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦਿੱਤਾ। ਹੁਣ ਨਸ਼ੇ ਬਹੁਤ ਮਹਿੰਗੇ ਮਿਲਦੇ ਆ, ਅਵੇਲੇਬਲ ਨਹੀਂ ਹੈਗੇ, ਜਿਹਦੇ ਕਰਕੇ ਇੱਥੇ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਨੇ ਉਹ ਖਤਮ ਹੋ ਗਏ ਨੇ। ਪਰ ਇੰਨਾ ਜ਼ਰੂਰ ਹੈ ਕਿ ਚਿੱਟੇ ਦੇ ਨਾਲ ਨਾਲ ਹੁਣ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਮਾਰ ਰਹੀ ਹੈ, ਉਹਦੀਆਂ ਸਾਰੀਆਂ ਕਹਾਣੀਆਂ ਆਪਾਂ ਕਿੰਨੀ ਵਾਰੀ ਜਿਹੜੀਆਂ ਉਹ ਸਾਂਝੀਆਂ ਕਰ ਚੁੱਕੇ ਹਾਂ ਜੀ। ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਨਸ਼ਾ ਬੰਦ ਨਹੀਂ। ਤੇ ਅੱਗੇ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ, ਉਹਨਾਂ ਨੇ ਪੱਕਾ ਮੋਰਚਾ SGPC ਦੇ ਦਫ਼ਤਰ ਮੂਹਰੇ ਲਾਇਆ। ਦੇਖੋ, ਗੱਲ ਤਾਂ ਇਹ ਆ ਕਿ ਜਿਹੜੀਆਂ ਜਥੇਬੰਦੀਆਂ ਇਹ ਮੋਰਚਾ ਲਾ ਰਹੀਆਂ ਨੇ, ਸਵਾਲ ਉਹਨਾਂ ਦੇ ਉੱਤੇ ਵੀ ਉੱਠ ਰਹੇ ਆ ਕਿ ਜਿਹੜੇ ਸਰੂਪ ਉਹਨਾਂ ਨੇ ਲੋਕਾਂ ਦੇ ਘਰਾਂ ਦੇ ਵਿੱਚੋਂ ਚੁੱਕੇ, ਉਹ ਸਰੂਪ ਕਿੱਥੇ ਨੇ? ਕਿਉਂਕਿ ਇਹਦੇ ਵਿੱਚ ਮੇਨ ਜਿਹੜੀ ਆ ਉਹ ਸਤਿਕਾਰ ਕਮੇਟੀ ਆ। ਪਿਛਲੇ ਦਿਨਾਂ ਤੋਂ ਇਹ ਮਾਮਲਾ ਵਾਹਵਾ ਵੱਧਦਾ ਰਿਹਾ। ਇੱਕ ਜਿਹੜਾ ਪੁਰਾਤਨ ਸਰੂਪ ਸੀ, ਖਾਸ ਤੌਰ ਦੇ ਉੱਤੇ ਜਿਹੜਾ ਪਾਕਿਸਤਾਨ ਤੋਂ ਫੈਮਿਲੀ ਲੈ ਕੇ ਆਈ ਸੀ, 4 ਸਾਲਾਂ ਤੋਂ ਇਹਨਾਂ ਨੇ ਚੁੱਕਿਆ ਹੋਇਆ, ਰੌਲਾ ਪੈ ਗਿਆ ਤੇ ਉਸ ਪਰਿਵਾਰ ਨੂੰ ਜਿਹੜਾ ਜੀ ਉਹ ਦੇਣਾ ਪੈ ਗਿਆ। ਹੁਣ ਜਿਹੜਾ ਜੀ ਇਹਨਾਂ ਨੇ ਮੋਰਚਾ ਲਾਇਆ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਜਾ ਕੇ। ਕਹਿੰਦੇ ਕਿ ਇਹ ਮਾਮਲਾ ਜਿਹੜਾ ਪੁਲਿਸ ਨੂੰ ਦਿੱਤਾ ਜਾਵੇ ਔਰ ਪੁਲਿਸ 328 ਪਾਵਨ ਸਰੂਪਾਂ ਦੀ ਪੜਤਾਲ ਜਿਹੜੀ ਉਹ ਕਰੇ ਤੇ ਕੌਣ ਦੋਸ਼ੀ ਨੇ ਇਹ ਸਾਹਮਣੇ ਲਿਆਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਆ ਕਿ ਸਤਿਕਾਰ ਕਮੇਟੀ ਤੇ ਉਹਦੇ ਨਾਲ ਦੀਆਂ ਜਿਹੜੀਆਂ ਸੰਸਥਾਵਾਂ ਨੇ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੀ ਜਿਹੜੀ ਉਹ ਸਾਜ਼ਿਸ਼ ਕਰ ਰਹੀਆਂ ਨੇ। ਉਹ ਇਹ ਕਹਿੰਦੇ ਆ ਕਿ ਧਰਨਾਕਾਰੀਆਂ ਦੀਆਂ ਮੰਗਾਂ ਲਗਭਗ ਮੰਨ ਲਈਆਂ ਗਈਆਂ ਸੀਗੀਆਂ, ਪਰ ਉਹ ਧਰਨਾ ਲਾਉਣ ਦੇ ਵਾਸਤੇ ਅੜੇ ਰਹੇ। ਔਰ ਇਹ ਵੀ ਕਿਹਾ ਕਿ ਸਿੱਖ ਜਥੇਬੰਦੀਆਂ ਦੀ ਇਸ ਕਾਰਵਾਈ ਦੇ ਨਾਲ ਦਰਸ਼ਨ ਕਰਨ ਆ ਰਹੀਆਂ ਸੰਗਤਾਂ ਦੇ ਨਾਲ ਨਾਲ ਵਿਦੇਸ਼ ਦੀਆਂ ਸੰਗਤਾਂ ਦੀ ਸ਼ਰਧਾ ਨੂੰ ਠੇਸ ਪੁੱਜ ਰਹੀ ਹੈ। ਇਹ ਰਜਿੰਦਰ ਸਿੰਘ ਮਹਿਤਾ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਉਹ ਕਹਿ ਰਹੇ ਨੇ, ਜਿਵੇਂ ਇਹਨਾਂ ਦੀਆਂ ਕਾਰਵਾਈਆਂ ਦੇ ਨਾਲ ਜਿਹੜੇ ਜੀ ਉਹ ਝੰਡੇ ਝੂਲ ਰਹੇ ਆ। ਉਧਰ ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਨੇ ਉਹਦੇ ਨਾਲ ਮੁਲਾਕਾਤ ਕੀਤੀ, ਜਿਹੜੇ
ਢੀਂਡਸਾ ਗਰੁੱਪ ਦੇ ਕੁਝ ਮੈਂਬਰ ਨੇ, ਜਿਹਦੇ ਵਿੱਚ ਵੀਰ ਦਵਿੰਦਰ ਸਿੰਘ ਹੋਰੀ, ਸੇਵਾ ਸਿੰਘ ਸੇਖਵਾਂ ਹੋਰੀ ਜਿਹੜੇ ਜੀ ਉਹ ਸ਼ਾਮਲ ਨੇ। ਉਹਨਾਂ ਨੇ ਗੋਬਿੰਦ ਸਿੰਘ ਲੌਂਗੋਵਾਲ ਤੋਂ ਜਿਹੜਾ ਜੀ ਉਹ ਇਹ ਪੁੱਛਿਆ ਕਿ ਇਹਨਾਂ ਸਰੂਪਾਂ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਚ ਕਰਾਉਣ ਤੋਂ ਕਿਉਂ ਭੱਜ ਰਹੀ ਹੈ। ਸਾਨੂੰ ਹੈਰਾਨਗੀ ਹੋਊਗੀ, ਇਹ ਵੀਡੀਓ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਪਿਆ ਕਿ ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਨੇ ਉਹ ਕਹਿੰਦੇ ਨਾ ਬੇਅਦਬੀ ਹੋਈ ਆ, ਨਾ ਇਹ ਸਰੂਪ ਲਾਪਤਾ ਹੋਏ ਆ। ਇਹ ਤਾਂ ਸਿਰਫ ਗਿਣਤੀ ਮਿੰਟੀ ਦੇ ਵਿੱਚ ਜਿਹੜਾ ਜੀ ਉਹ ਫਰਕ ਪੈ ਗਿਆ, ਉੱਦਾਂ ਕੁਝ ਵੀ ਨਹੀਂ ਜਿਹੜਾ ਜੀ ਹੋਇਆ। ਕਿਉਂਕਿ ਉਹਨਾਂ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਜਦੋਂ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਉਹ ਮਾਮਲਾ ਪੁਲਿਸ ਦੇ ਕੋਲੇ ਜਾਂਦਾ, ਫਿਰ ਇੱਥੇ ਇਹ ਮਾਮਲਾ ਪੁਲਿਸ ਦੇ ਕੋਲੇ ਕਿਉਂ ਨਹੀਂ ਜਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਬੇਅਦਬੀ ਹੈ ਤੇ ਇਹ ਜਿਹੜੇ ਸਰੂਪ ਲਾਪਤਾ ਹੋਇਆ, ਇਹ ਦੋ ਬਿਲਕੁਲ ਵੱਖਰੀਆਂ ਚੀਜ਼ਾਂ ਨੇ। ਇਹਦੇ 'ਚ ਕਿਤੇ ਵੀ ਬੇਅਦਬੀ ਨਹੀਂ ਹੋਈ। ਇਹ ਵੀ ਕਹਿਤਾ ਕਿ ਕੋਈ ਸਰੂਪ ਜਿਹੜੇ ਜੀ ਉਹ ਲਾਪਤਾ ਨਹੀਂ ਹੋਏ, ਇਹ ਮਹਿਜ਼ ਜਿਹੜਾ ਬਦਨਾਮ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤਾ ਜਾ ਰਿਹਾ। ਦੂਜੇ ਪਾਸੇ ਇੱਥੇ ਪਟਿਆਲੇ ਦੇ ਵਿੱਚ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ PhD ਨੇ, ਉਹ ਇੱਥੇ ਬੋਲ ਰਹੇ ਸੀ ਇੱਕ ਸਮਾਗਮ 'ਚ। ਉਹਨਾਂ ਨੇ ਬੜੀਆਂ ਗੋਲ ਮਟੋਲ ਦੀਆਂ ਗੱਲਾਂ ਜਿਹੜੀਆਂ ਜੀ ਇੱਥੇ ਕੀਤੀਆਂ। ਇਹ ਗੱਲ ਆਖੀ ਕਿ ਜਿਹੜੇ ਪੰਥ ਦੇ ਵਿੱਚ ਸਿਆਸੀ ਵਖਰੇਵਿਆਂ ਤੋਂ ਬਾਅਦ ਹੁਣ ਸਿਧਾਂਤਕ ਵਖਰੇਵੇਂ ਵੀ ਪੈਦਾ ਹੋਣ ਲੱਗੇ। ਇਹ ਕਿਹਾ ਕਿ ਜਿਹਦਾ ਕੌਮ ਨੂੰ ਵੱਡਾ ਨੁਕਸਾਨ ਹੋਣ ਦਾ ਡਰ ਪੈਦਾ ਹੋ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪੰਥਕ ਸਫਾ ਚੋਂ ਮਤਭੇਦ ਦੂਰ ਕਰਨ ਸੰਬੰਧੀ ਬਾਦਲਾਂ ਦਾ ਨਾਂ ਲਏ ਬਿਨਾਂ ਇਹ ਕਿਹਾ ਕਿ ਸੰਸਥਾਵਾਂ ਤੇ ਸਥਾਪਿਤ ਧਿਰਾਂ ਲਈ ਸੁਨਹਿਰੀ ਮੌਕਾ ਹੈ ਕਿ ਜਿੱਥੇ ਵੀ ਉਹਨਾਂ ਦੀਆਂ ਗਲਤੀਆਂ ਜਾਂ ਕਮੀਆਂ ਰਹੀਆਂ ਨੇ ਉਹ ਸਵੈ ਪੜਚੋਲ ਕਰਨ, ਤਾਂ ਕਿ ਗੈਰ ਸਥਾਪਿਤ ਧਿਰਾਂ ਦੇ ਅੰਦਰ ਬੇਵਿਸ਼ਵਾਸੀ ਜਿਹੜੀ ਹੈ ਜੀ ਉਹ ਦੂਰ ਹੋ ਸਕੇ। ਇਸ ਸਮਾਗਮ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਵਰਗੇ ਵੀ ਜਿਹੜਾ ਜੀ ਉਹ ਬੈਠੇ ਹੋਏ ਸੀ ਤੇ ਇਹ ਪ੍ਰੋਗਰਾਮ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਰਵਾਇਆ ਸੀ, ਜਿਹੜਾ ਕਿ ਅਕਾਲੀ ਦਲ ਟਕਸਾਲੀ ਜਿਹੜਾ ਜੀ ਉਹਨਾਂ ਦੇ ਨਾਲ ਸਕਦਾ। ਉਹਦੇ ਵਿੱਚ ਜਥੇਦਾਰ ਦੇ ਵੱਲੋਂ ਇਹ ਆ ਕੇ ਕਹਿਣਾ, ਇਹ ਕਿਤੇ ਨਾ ਕਿਤੇ ਧਿਆਨ ਡਾਈਵਰਟ ਕਰਨ ਦੀਆਂ ਪੂਰੀਆਂ ਜਿਹੜੀਆਂ ਦੀ ਉਹ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਇਸ 328 ਸਰੂਪਾਂ ਵਾਲੇ ਮਾਮਲੇ ਤੋਂ ਖਹਿੜਾ ਛੁੱਟੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਹੁਣ ਸਵਾਲ ਵੱਡਾ ਇਹ ਆ ਕਿ ਕੀ ਖਹਿੜਾ ਛੁੱਟ ਜੂਗਾ ਜਾਂ ਨਹੀਂ। ਬਿਲਕੁਲ ਜੀ ਬਿਲਕੁਲ, ਪਤਾ ਨਹੀਂ ਰੌਲੇ ਗੋਲੇ ਦੇ ਥੱਲੇ ਕੀ ਟੱਕਿਆ ਜਾ ਰਿਹਾ ਆ। ਤੇ ਅੱਗੇ ਪ੍ਰਸ਼ਾਂਤ ਭੂਸ਼ਣ ਦੀ ਗੱਲ ਕਰਦੇ ਹਾਂ। 1 ਰੁਪਈਆ ਜੁਰਮਾਨਾ ਦੇ ਕੇ ਤਾਂ ਉਹ ਕੇਸ ਲੜਨਗੇ। ਦੇਖੋ, ਉਹ ਆਪਣੀ ਗੱਲ ਦੇ ਉੱਤੇ ਡਟੇ ਹੋਏ ਆ, ਉਹ ਆਪਣੀ ਗੱਲ ਦੇ ਉੱਤੇ ਅੜੇ ਹੋਏ ਆ। ਜਿਹੜੇ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਸੁਪਰੀਮ ਕੋਰਟ ਦੇ ਵੱਲੋਂ ਮਾਣਹਾਨੀ ਕੇਸ ਦੇ ਵਿੱਚ ਲਾਏ ਗਏ 1 ਰੁਪਈਏ ਦੇ ਜੁਰਮਾਨੇ ਦੀ ਅਦਾਇਗੀ ਦਾ ਮਤਲਬ ਇਹ ਨਹੀਂ ਗਾ ਕਿ ਉਹਨਾਂ ਨੇ ਇਸ ਫੈਸਲੇ ਨੂੰ ਮੰਨ ਲਿਆ। ਉਹਨਾਂ ਨੇ ਜਿਹੜੀ ਰਿਵਿਊ ਪਟੀਸ਼ਨ ਹੈ ਉਹ ਦਾਖਲ ਕੀਤੀ। ਸੁਪਰੀਮ ਕੋਰਟ ਰਜਿਸਟਰੀ ਦੇ ਕੋਲੇ ਜੁਰਮਾਨਾ ਭਰਨ ਤੋਂ ਬਾਅਦ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ ਜੁਰਮਾਨਾ ਭਰਨ ਲਈ ਮੁਲਕ ਦੇ ਕਈ ਹਿੱਸਿਆਂ ਤੋਂ ਯੋਗਦਾਨ ਮਿਲਿਆ ਔਰ ਉਹ ਟਰੁੱਥ ਫੰਡ ਕਾਇਮ ਕਰਕੇ ਇਸ ਪੈਸੇ ਦੇ ਨਾਲ ਉਹਨਾਂ ਲੋਕਾਂ ਦੀ ਕਾਨੂੰਨੀ ਸਹਾਇਤਾ ਕਰਨਗੇ ਜਿਨ੍ਹਾਂ ਨੂੰ ਆਪਣੀ ਅਸਹਿਮਤੀ ਵਾਲੀ ਰਾਏ ਰੱਖਣ ਦੇ ਵਾਸਤੇ ਜਿਹੜੀ ਉਹ ਸਜ਼ਾ ਮਿਲੂਗੀ। ਜਿਹਨੂੰ ਵੀ ਰਾਜਸਥਾਨ ਦੇ ਕੁਝ ਲੋਕਾਂ ਦੇ ਨਾਲ ਆਏ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਕਿਹਾ ਕਿ ਸਰਕਾਰ ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਖਾਮੋਸ਼ ਕਰਨ ਦੇ ਵਾਸਤੇ ਹਰ ਹਰਬਾ ਵਰਤ ਰਹੀ ਆ ਔਰ ਟਰੁੱਥ ਫੰਡ ਜਿਹੜਾ ਉਹਨਾਂ ਲੋਕਾਂ ਦੀ ਨਿੱਜੀ ਆਜ਼ਾਦੀ ਦੀ ਰਾਖੀ ਲਈ ਵਰਤਿਆ ਜਾਊਗਾ ਜਿਹੜੇ ਸਰਕਾਰ ਦੇ ਜ਼ੁਲਮ ਦਾ ਸਾਹਮਣਾ ਜਿਹੜਾ ਦੀ ਉਹ ਕਰਨਗੇ। ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇਹ ਗੱਲ ਜਿਹੜੀ ਦੀ ਆਖੀ ਕਿ ਜੇ ਉਹਨਾਂ ਨੇ 1 ਰੁਪਈਆ ਜੁਰਮਾਨਾ ਜਿਹੜਾ ਅਦਾ ਨਾ ਕੀਤਾ, ਉਹਨਾਂ ਨੂੰ 3 ਮਹੀਨਿਆਂ ਦੀ ਜੇਲ੍ਹ ਤੇ 3 ਸਾਲਾਂ ਦੀ ਵਕਾਲਤ ਦੇ ਉੱਤੇ ਰੋਕ ਜਿਹੜੀ ਆ ਉਹ ਲਾਈ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਜੇ ਜੁਰਮਾਨਾ ਨਹੀਂ ਭਰਦੇ ਉਹ 1 ਰੁਪਈਆ ਤਾਂ ਇਹਦੇ ਨਾਲ ਇਹ ਵੀ ਆ ਕਿ ਉਹ ਰਿਵਿਊ ਪਟੀਸ਼ਨ ਦਾਖਲ ਨਹੀਂ ਜਿਹੜੀ ਉਹ ਕਰ ਸਕਦੇ। ਹੁਣ ਇਹ ਸੁਪਰੀਮ ਕੋਰਟ ਦੇ ਉੱਤੇ ਨਿਰਭਰ ਹੈ ਜੀ ਕਿ ਉਹ ਰਿਵਿਊ ਪਟੀਸ਼ਨ ਜਿਹੜੀ ਆ ਸੁਣਦੀ ਆ ਜਾਂ ਨਹੀਂ। ਇਹ ਬਹੁਤ ਜਿਹੜਾ ਜੀ ਉਹ ਅਹਿਮ ਹੋਊਗਾ ਕਿਉਂਕਿ ਸੁਪਰੀਮ ਕੋਰਟ ਦੇ ਵਾਸਤੇ ਵੀ ਸਿਚੁਏਸ਼ਨ ਜਿਹੜੀ ਆ ਉਹ ਔਕਵਰਡ ਬਣੀ ਹੋਈ ਆ ਕਿਉਂਕਿ ਪ੍ਰਸ਼ਾਂਤ ਭੂਸ਼ਣ ਹੋਰਾਂ ਨੂੰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਸੱਦ ਕੇ ਜਾਂ ਉਹਨਾਂ ਨੂੰ ਜੁਰਮਾਨਾ ਲਾ ਕੇ ਇੱਕ ਬਹੁਤ ਵੱਡਾ ਇੰਟੈਲੈਕਚੁਅਲ ਵਰਗ ਜਿਹੜਾ ਵੀ ਉਹ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਮਗਰ ਖੜਾ ਕਰ ਦਿੱਤਾ, ਜਿਹਦੇ ਵਿੱਚ ਵਕੀਲ ਸ਼ਾਮਲ ਨੇ, ਜਿਹਦੇ ਵਿੱਚ ਪ੍ਰੋਫੈਸਰ ਸ਼ਾਮਲ ਨੇ, ਜਿਹਦੇ ਵਿੱਚ ਰਿਟਾਇਰਡ ਜੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਵੀ ਉਹ ਸ਼ਾਮਲ ਨੇ। ਤੋ ਇਸ ਕਰਕੇ ਇਹ ਏਦਾਂ ਸੌਖਾ ਨਹੀਂ ਰਹੂਗਾ ਕਿ ਪਟੀਸ਼ਨ ਜਿਹੜੀ ਆ ਉਹ ਰੱਦ ਕਰ ਦਿੱਤੀ ਜਾਵੇ ਜਾਂ ਜੇ ਪਟੀਸ਼ਨ ਦੇ ਉੱਤੇ ਸੁਣਵਾਈ ਹੁੰਦੀ ਆ ਤੇ ਫਿਰ ਜਿਹੜਾ ਵੀ ਉਹ ਪ੍ਰਸ਼ਾਂਤ ਭੂਸ਼ਣ ਹੋਰੀ ਕਿਉਂਕਿ ਉਹ ਤਾਂ ਸਾਰਾ ਕੁਝ ਤਿਆਰ ਕਰੀ ਬੈਠੇ ਆ, ਜਿਹੜੀ ਉਹਨਾਂ ਦੀ ਸੁਣਵਾਈ ਪਹਿਲਾਂ ਵੀ ਨਹੀਂ ਕੀਤੀ ਗਈ ਉਹ ਇਹ ਸਾਰਾ ਕੁਝ ਜਿਹੜਾ ਵੀ ਉਹ ਸਾਹਮਣੇ ਲਿਆਉਣਗੇ।
तो उन्होंने ऑकवर्ड सिचुएशन ਦੇ ਵਿੱਚ ਤਾਂ ਜਿਹੜਾ ਵੀ ਉਹ ਖੜਿਆ ਕਰ ਦਿੱਤਾ ਸੁਪਰੀਮ ਕੋਰਟ ਨੂੰ ਇੱਕ ਵਾਰੀ ਫੇਰ ਇਹ ਪੈਂਤੜਾ ਮੱਲ ਕੇ ਜਿਸ ਪੈਂਤੜੇ ਦੇ ਵਿੱਚ ਉਹਨਾਂ ਨੇ 1 ਰੁਪਈਆ ਜੁਰਮਾਨਾ ਜਿਹੜਾ ਸੀ ਉਹ ਭਰ ਕੇ ਰਿਵਿਊ ਪਟੀਸ਼ਨ ਫਾਈਲ ਕਰ ਦਿੱਤੀ ਜੀ। ਤੇ ਅੱਗੇ ਦਿੱਲੀ ਦੇ ਵਿੱਚ ਜੋ ਪਿੱਛੇ ਜਿਹੇ ਦੰਗੇ ਹੋਏ ਆ ਉਸ ਦੇ ਵਿੱਚ ਜੋ ਨਾਮਜ਼ਦ ਕੀਤੇ ਗਏ ਨਾਮ ਆ ਉਹਨਾਂ ਤੇ ਕਾਫੀ ਵਿਵਾਦ ਚੱਲ ਰਿਹਾ। ਦੇਖੋ ਇਹਦੇ ਵਿੱਚ ਬੜੀ ਹੈਰਾਨਗੀ ਵਾਲੀ ਜਿਹੜੀ ਗੱਲ ਹੈ ਕਿ ਇਹਦੇ ਵਿੱਚ ਜਿਹੜੇ ਨਾਮ ਚਾਰਜ ਸ਼ੀਟ ਦੇ ਵਿੱਚ ਦਰਜ ਕੀਤੇ ਗਏ ਆ ਉਹਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਇੰਡੀਆ ਪਾਰਟੀ ਦੇ ਯੋਗਿੰਦਰ ਯਾਦਵ, ਫਿਲਮ ਨਿਰਮਾਤਾ ਤੇ ਅਦਾਕਾਰ ਰਾਹੁਲ ਰॉय, ਪ੍ਰੋਫੈਸਰ ਜਯੋਤੀ ਘੋਸ਼, ਪ੍ਰੋਫੈਸਰ ਅਪੂਰਵਾਨੰਦ ਵਗੈਰਾ ਜਿਹੜੇ ਜੀ ਉਹ ਸ਼ਾਮਲ ਨੇ। ਇਹਨੂੰ ਲੈ ਕੇ ਹੁਣ ਜਿਹੜਾ ਜੀ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਹੋਏ ਆ ਮੁਲਕ ਭਰ ਦੇ ਵਿੱਚ। ਜਿਹੜਾ ਜੀ ਜਿਹੜੇ ਸਾਬਕਾ IAS ਅਧਿਕਾਰੀ ਨੇ ਹਰਸ਼ਮੰਦਰ, ਪ੍ਰੋਫੈਸਰ ਅਪੂਰਵਾਨੰਦ ਤੇ 10 ਹੋਰ ਵਿਦਵਾਨਾਂ ਦੇ ਉੱਤੇ ਸਮਾਜਿਕ ਕਾਰਕੁਨਾਂ ਨੇ ਉਮਰ ਖਾਲਦ ਦੀ ਗ੍ਰਿਫਤਾਰੀ ਦੀ ਨਿੰਦਿਆ ਜਿਹੜੀ ਜੀ ਉਹ ਕੀਤੀ ਆ। ਉਮਰ ਖਾਲਦ ਦੇ ਜੇ ਤੁਸੀਂ ਬਿਆਨ ਸੁਣੋ ਵੀਡੀਓ ਦੇ ਰੂਪ ਦੇ ਵਿੱਚ ਨੇ, ਉਹ ਕਿਤੇ ਵੀ ਭੜਕਾਹਟ ਵਾਲੇ ਜਿਹੜੇ ਜੀ ਉਹ ਬਿਆਨ ਨਹੀਂ ਗਏ, ਬਲਕਿ ਉਹ ਇਹ ਗੱਲ ਕਹਿੰਦਾ ਕਿ ਅਸੀਂ ਡੰਡੇ ਦਾ ਜਵਾਬ ਝੰਡੇ ਦੇ ਨਾਲ ਦੇਵਾਂਗੇ, ਅਸੀਂ ਅੱਗੋਂ ਹਮਲਾ ਨਹੀਂ ਕਰਾਂਗੇ। ਉਹਨੂੰ ਧਰ ਲਿਆ ਗਿਆ। ਪਰ ਦੂਜੇ ਪਾਸੇ 2 ਜਾਣੇ ਜਿਹਨਾਂ ਨੂੰ ਦੰਗੇ ਭੜਕਾਉਣ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਜਿਹੜਾ ਹੈਗਾ, ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਰਿਲੇਟਡ ਨੇ, ਇਹਨਾਂ ਦੇ ਵਿੱਚ ਕਪਿਲ ਮਿਸ਼ਰਾ ਸ਼ਾਮਲ ਹੈ, ਇਹਦੇ ਚ ਅਨੁਰਾਗ ਠਾਕਰ ਤਾਂ ਮੰਤਰੀ ਹੈ, ਪ੍ਰਵੇਸ਼ ਵਰਮਾ MP ਹੈ ਭਾਰਤੀ ਜਨਤਾ ਪਾਰਟੀ ਦਾ, ਜਿਨ੍ਹਾਂ ਨੇ ਨਾਅਰਾ ਦਿੱਤਾ ਸੀਗਾ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ, ਉਹ ਜਿਹੜੇ ਦੀ ਇਹ ਲੋਕ ਸ਼ਾਮਲ ਨੇ। ਜੇ ਕਪਿਲ ਮਿਸ਼ਰਾ ਦੀ ਵੀਡੀਓ ਤੁਸੀਂ ਉਹ ਸੁਣ ਲਓ, ਉਹ ਇਹ ਗੱਲ ਕਹਿੰਦਾ ਕਿ ਜਿੰਨੀ ਦੇਰ ਤੱਕ ਟਰੰਪ ਭਾਰਤ ਦੇ ਦੌਰੇ ਦੇ ਉੱਤੇ ਨੇ ਅਸੀਂ ਪਿੱਛੇ ਹਟ ਰਹੇ ਹਾਂ, ਉਦੋਂ ਬਾਅਦ ਸੜਕਾਂ ਅਸੀਂ ਖਾਲੀ ਕਰਵਾ ਕੇ ਦੱਸਾਂਗੇ ਕਿ ਕਿਹੜੇ ਤਰੀਕੇ ਦੇ ਨਾਲ ਖਾਲੀ ਹੁੰਦੀਆਂ ਨੇ। ਔਰ ਪ੍ਰਵੇਸ਼ ਵਰਮਾ ਨੇ, ਅਨੁਰਾਗ ਠਾਕਰ ਨੇ ਵੱਖ-ਵੱਖ ਜਿਹੜੀਆਂ ਰੈਲੀਆਂ ਸੀ ਉਹਦੇ ਵਿੱਚ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਜਿਹੜਾ ਸੀਗਾ ਜੀ ਉਹ ਇਹ ਨਾਅਰੇ ਲਵਾਏ ਸੀ। ਇਹਨਾਂ ਦਾ ਕਿਤੇ ਜ਼ਿਕਰ ਤੱਕ ਨਹੀਂ ਗਾ। ਦਿੱਲੀ ਦੰਗਿਆਂ ਦੇ ਬਾਰੇ ਪੁਲਿਸ ਨੇ 1500 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਹਦੇ ਚ 1150 ਵੱਧ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਚਾਰਜ ਸ਼ੀਟ ਕੀਤਾ ਗਿਆ। ਗ੍ਰਿਫਤਾਰ ਜਿਹੜੇ ਕੀਤੇ ਜਾਣ ਵਾਲੇ ਨੇ ਉਹਨਾਂ ਦੇ ਵਿੱਚ ਦਿੱਲੀ ਜਾਮੀਆ ਮਿਲੀਆ ਇਸਲਾਮੀਆ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਨੇ। ਔਰ ਦਿੱਲੀ ਪੁਲਿਸ ਫਾਈਲ ਕੀਤੀਆਂ ਗਈਆਂ ਚਾਰਜ ਸ਼ੀਟਾਂ ਦੇ ਵਿੱਚ ਅਜਿਹਾ ਬਿਰਤਾਂਤ ਬਣਨ ਦੇ ਯਤਨਾਂ ਦੇ ਵਿੱਚ ਹੈ ਜਿਹਦੇ ਵਿੱਚ ਇਹ ਦੱਸਿਆ ਜਾ ਸਕੇ ਕਿ ਸ਼ਾਹੀਨ ਬਾਗ ਤੇ ਹੋਰ ਥਾਵਾਂ ਦੇ ਉੱਤੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਹੋਏ ਅੰਦੋਲਨਾਂ ਨੇ ਦਿੱਲੀ ਦੇ ਵਿੱਚ ਦੰਗਿਆਂ ਦਾ ਆਧਾਰ ਤਿਆਰ ਕੀਤਾ। ਜਿਹੜੇ ਪੰਜਾਬ ਪੁਲਿਸ ਦੇ ਇੱਕ ਸਾਬਕਾ ਮੁਖੀ ਨੇ ਜੂਲੀਓ ਰਿਬੇਰੋ, ਉਹਨਾਂ ਨੇ ਜਿਹੜਾ ਵੀ ਇਹਦੇ ਚ ਬਿਆਨ ਇੱਕ ਦਿੱਤਾ ਕਿ ਅਨੁਰਾਗ ਠਾਕਰ, ਕਪਿਲ ਮਿਸ਼ਰਾ ਤੇ ਪ੍ਰਵੇਸ਼ ਵਰਮਾ ਵਰਗੇ ਆਗੂ ਜਿਹੜੇ ਨੇ ਉਹਨਾਂ ਦੇ ਭੜਕਾਉਣ ਵਾਲੇ ਬਿਆਨ ਇਸ ਚਾਰਜ ਸ਼ੀਟ ਦੇ ਵਿੱਚੋਂ ਗਾਇਬ ਕਿਉਂ ਕੀਤੇ ਗਏ ਆ। ਉਹ ਕਹਿੰਦੇ ਜਿਹੜੇ ਬਿਆਨ ਜਿਨ੍ਹਾਂ ਨੂੰ ਤੁਸੀਂ ਧਰਿਆ ਉਹਨਾਂ ਨੇ ਤਾਂ ਕਿਤੇ ਵੀ ਭੜਕਾਹਟ ਵਾਲਾ ਬਿਆਨ ਨਹੀਂ ਦਿੱਤਾ। ਤੋ ਇਹਨੂੰ ਲੈ ਕੇ ਇੱਕ ਜਿਹੜਾ ਜੀ ਵੱਡਾ ਤੁਸੀਂ ਕਹਿ ਲਓ ਕਿ ਵਿਰੋਧ ਉਹ ਮੁਲਕ ਭਰ ਦੇ ਵਿੱਚ ਹੋਣਾ ਸ਼ੁਰੂ ਜਿਹੜਾ ਉਹ ਹੋ ਗਿਆ ਕਿ ਇਉਂ ਕਿਵੇਂ ਜਿਹੜੇ ਜੀ ਉਹ ਲੋਕ ਧਰ ਲਏ ਗਏ ਜਿਹੜੇ ਕਿ ਭਾਸ਼ਣਾਂ ਦੇ ਵਿੱਚ ਬਾਰ-ਬਾਰ ਹਿੰਸਾ ਨੂੰ ਰੋਕਣ ਦੀ ਗੱਲ ਕਰਦੇ ਸੀ, ਜਿਹੜੇ ਹਿੰਸਾ ਭੜਕਾਉਣ ਦੀ ਗੱਲ ਕਰਦੇ ਸੀ, ਉਹਨਾਂ ਦਾ ਇੱਕ ਦਾ ਨਾਮ ਵੀ ਇਹਦੇ ਵਿੱਚ ਨਹੀਂ ਆਇਆ। ਹਾਂਜੀ, ਜਿਨ੍ਹਾਂ ਦੇ ਆਏ ਸੀ ਉਹ ਪਾਸੇ ਕਰ ਲੈ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੀ ਮੌਤ ਦਾ ਰਿਹਾ ਉਹ ਘਟ ਨਹੀਂ ਰਹੀ। ਦੇਖੋ ਕੇਸ ਤਾਂ ਸਮੁੱਚੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਨਹੀਂ ਘਟ ਰਹੇ। ਔਰ ਜੇ ਆਪਾਂ ਇਸ ਵੇਲੇ ਗੱਲ ਕਰੀਏ ਤਾਂ ਜਿਹੜੀ ਟੈਲੀ ਆ ਉਹ 49,29,543 ਨੂੰ ਪਹੁੰਚ ਚੁੱਕੀ ਹੋਈ ਹੈ ਜੀ। ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹ 10,77,374 ਜਿਹੜੇ ਜੀ ਉਹ ਮਾਮਲੇ ਆ ਚੁੱਕੇ ਹੋਏ ਆ। 29,894 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਔਰ ਇਹ ਅੰਕੜੇ ਏਡੇ ਵੱਡੇ ਨੇ ਕਿ ਜਿਹੜਾ ਗੋਦੀ ਮੀਡੀਆ ਉਹਨੂੰ ਸਿਰਫ ਇਹ ਦਿੰਦਾ ਕਿ ਕੰਗਨਾ ਰਣੌਤ ਜਿਹੜੀ ਆ ਉਹ ਕਿੱਥੇ ਗਈ ਤੇ ਜਿਹੜੀ ਰੀਆ ਚੱਕਰਵਰਤੀ ਆ ਉਹਨੇ ਜੇਲ੍ਹ ਦੇ ਵਿੱਚ ਕੀ ਜਿਹੜਾ ਉਹ ਖਾਧਾ, ਰਾਤ ਨੂੰ ਉਹਨੇ ਕੀ ਕੀਤਾ ਔਰ ਰਾਤ ਨੂੰ ਕਿੰਨੇ ਵਜੇ ਸੁੱਤੀ, ਕਿੰਨੇ ਵਜੇ ਉੱਠੀ, ਇਹ ਕੁਛ ਜਿਹੜਾ ਜੀ ਉਹ ਉਹਦੇ ਕੀਤਾ ਜਾ ਰਿਹਾ। ਇਹ ਖਬਰਾਂ ਨਹੀਂ ਰਹੀਆਂ ਜੀ ਇੱਥੇ ਇਸ ਵੇਲੇ ਮੁਲਕ ਦੇ ਵਿੱਚ, ਇਹ ਖਬਰਾਂ ਨਹੀਂ ਰਹੀਆਂ। ਈਵਨ ਮਨ ਕੀ ਬਾਤ ਕਰਨ ਵਾਲੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਖਹਿੜਾ ਛੱਡਤਾ ਇਹਨਾਂ ਚੀਜ਼ਾਂ ਦਾ। ਜਿਹੜੇ ਥਾਲੀਆਂ ਖੜਕਾਉਣ ਦੇ ਵਾਸਤੇ ਕਹਿੰਦੇ ਸੀ, ਮੋਮਬੱਤੀਆਂ ਜਗਾਉਣ ਦੇ ਵਾਸਤੇ ਕਹਿੰਦੇ ਸੀ,
ਉਹਨਾਂ ਨੇ ਵੀ ਇੱਕ ਕਿਸਮ ਦੇ ਨਾਲ ਇਹਨਾਂ ਕੇਸਾਂ ਦਾ ਹੁਣ ਖਹਿੜਾ ਜਿਹੜਾ ਦੀ ਉਹ ਛੱਡ ਦਿੱਤਾ। ਜੇ ਆਪਾਂ ਪੰਜਾਬ ਦੀ ਗੱਲ ਜਿਹੜੀ ਦੀ ਉਹ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਮੌਤਾਂ ਦਾ ਅੰਕੜਾ, ਇੱਥੇ ਬੇਸ਼ੱਕ ਮਿਸ਼ਨ ਫਤਿਹ ਮਨਾਈ ਜਾਣ ਜਾਂ ਇਹ ਕਹੀ ਜਾਣ ਕਿ ਅਸੀਂ ਅਫਵਾਹਾਂ ਫੈਲਾਉਣ ਵਾਲਿਆਂ ਦੇ ਉੱਤੇ ਮਾਮਲੇ ਜਿਹੜੇ ਵੀ ਉਹ ਦਰਜ ਕਰ ਰਹੇ ਹਾਂ, ਰਿਐਲਿਟੀ ਜਿਹੜੀ ਹੈ ਜੀ ਉਹ ਦੂਜੇ ਪਾਸੇ ਇਹ ਕਹਿੰਦੀ ਆ ਕਿ ਇੱਕ ਤਾਂ ਮਰੀਜ਼ਾਂ ਦਾ ਅੰਕੜਾ 82,000 ਨੂੰ ਟੱਪ ਗਿਆ। ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ 70 ਮਰੀਜ਼ਾਂ ਦੀ ਮੌਤ ਹੋਈ ਪੰਜਾਬ ਦੇ ਵਿੱਚ। ਮਰਨ ਵਾਲਿਆਂ ਦੀ ਗਿਣਤੀ 2424 ਹੋ ਗਈ। 2496 ਨਵੇਂ ਮਾਮਲੇ 24 ਘੰਟਿਆਂ ਦੇ ਵਿੱਚ ਜਿਹੜਾ ਵੀ ਉਹ ਸਾਹਮਣੇ ਆਏ। ਜਿਹੜੇ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਮੌਤਾਂ 14 ਜਿਹੜੀਆਂ ਫਿਰੋਜ਼ਪੁਰ 'ਚ ਹੋਈਆਂ, ਲੁਧਿਆਣਾ 'ਚ 11, ਅੰਮ੍ਰਿਤਸਰ, ਪਟਿਆਲਾ ਤੇ ਹੁਸ਼ਿਆਰਪੁਰ ਦੇ ਵਿੱਚ 6-6 ਮੌਤਾਂ ਹੋਈਆਂ। ਗੁਰਦਾਸਪੁਰ, ਜਲੰਧਰ ਤੇ ਕਪੂਰਥਲਾ ਦੇ ਵਿੱਚ 5-5 ਮੌਤਾਂ ਜਿਹੜੀਆਂ ਉਹ ਹੋਈਆਂ। ਜੇ ਆਪਾਂ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਲਾਉਂਦੇ ਹਾਂ ਤਾਂ ਪੰਜਾਬ ਦੇ ਵਿੱਚ ਜਿਹੜਾ ਮੌਤ ਅੰਕੜਾ ਹੈ ਉਹ ਸਭ ਤੋਂ ਹਾਈ ਹੋ ਗਿਆ ਜੀ ਪਾਪੂਲੇਸ਼ਨ ਵਾਈਜ਼। ਜਿੰਨੀ ਪਾਪੂਲੇਸ਼ਨ ਪੰਜਾਬ ਦੀ ਜਿਹੜੀ ਹੈ, ਨਾਲ ਲੱਗਵੇਂ ਸੂਬਿਆਂ ਦੇ ਹਾਲਾਤ ਜਿਹੜੇ ਵੀ ਉਹ ਬਿਲਕੁਲ ਕਲੀਅਰ ਦੱਸਦੇ ਨੇ, ਚਾਹੇ ਉਹ ਹਰਿਆਣਾ ਦਾ ਹੈ ਤੇ ਚਾਹੇ ਉਹ ਹਿਮਾਚਲ ਪ੍ਰਦੇਸ਼ ਦਾ ਹੈ। ਹਰਿਆਣੇ ਦੇ ਵਿੱਚ ਦੇਖੋ ਜਿਹੜੇ ਕੇਸ ਨੇ ਉਹ 96,129 ਨੇ। ਪੰਜਾਬ ਦੇ ਵਿੱਚ ਜਿਹੜੇ ਕੇਸ ਨੇ ਉਹ 82,100 ਨੇ। ਹਰਿਆਣੇ ਤੋਂ ਕੇਸ ਘੱਟ ਨੇ। ਹਰਿਆਣੇ ਦੇ ਵਿੱਚ 1,000 ਮੌਤਾਂ ਹੋਈਆਂ ਨੇ। ਪੰਜਾਬ ਦੇ ਵਿੱਚ 2423 ਮੌਤਾਂ ਹੋ ਗਈਆਂ, ਦੁੱਗਣੀਆਂ ਤੋਂ ਵੀ ਜਿਹੜਾ ਜੀ ਵੱਧ ਗਈਆਂ। ਡੇਢੀਆਂ ਜਿਹੜੀਆਂ ਉਹ ਮੌਤਾਂ ਨੇ ਉਹ ਹੋਈਆਂ ਨੇ। ਇਹ ਪੰਜਾਬ ਦਾ ਜਿਹੜਾ ਸਿਹਤ ਢਾਂਚਾ ਹੈ ਉਹ ਹੈ ਜੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਸਿਰਫ 9923 ਕੇਸ ਨੇ, ਜਦੋਂ 81 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਨਾਲ ਲੱਗਵੇਂ ਸੂਬਿਆਂ ਤੋਂ ਇਹ ਅੰਕੜਾ ਬਹੁਤ ਖਤਰਨਾਕ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਬੇਸ਼ੱਕ ਜਿਹੜੀ ਸਰਕਾਰ ਹੈ ਉਹ ਇਹਦੇ ਉੱਤੇ ਮਿੱਟੀ ਪਾਉਣ ਦੇ ਵਾਸਤੇ ਸਿੰਪਲ ਜਿਹਾ ਸਹਾਰਾ ਲੈਂਦੀ ਹੈ ਜੀ। ਜਿਹੜੀਆਂ ਮੌਤਾਂ ਹੋਈਆਂ ਨੇ ਉਹ ਦੂਸਰੀਆਂ ਕਿਸੇ ਨਾ ਕਿਸੇ ਡਿਜ਼ੀਜ਼ ਤੋਂ ਪੀੜਤ ਸਨ ਲੋਕ, ਮਤਲਬ ਕਿ ਉਹਨਾਂ ਨੂੰ ਉਹਦੇ ਨਾਲ ਜਿਹੜਾ ਜੀ ਉਹ ਜੋੜ ਦਿੱਤਾ ਜਾਂਦਾ। ਪਰ ਜਿਹੜਾ ਸਿਹਤ ਢਾਂਚਾ ਹੈ ਉਹ ਕਿਸ ਤਰੀਕੇ ਦੇ ਨਾਲ ਪਿਛਲੇ ਦਹਾਕਿਆਂ ਦੇ ਦੌਰਾਨ ਬਰਬਾਦ ਹੋ ਗਿਆ, ਇਹਦੀ ਗੱਲਬਾਤ ਅਜੇ ਵੀ ਜਿਹੜੀ ਜੀ ਉਹ ਕਿਤੇ ਨਹੀਂ ਚੱਲ ਰਹੀ। ਔਰ ਕਿੱਥੇ ਜਾ ਕੇ ਇਹ ਰੁਕਣਾ ਕੰਮ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਔਰ ਫਿਕਰਮੰਦੀ ਵਾਲੀ ਵੀ ਜਿਹੜੀ ਵੀ ਗੱਲ ਹੈ ਕਿ ਚਾਹੇ ਉਹ ਮੁਲਕ ਦੇ ਹੈ ਇੰਨੇ ਵੱਧ ਰਹੇ ਨੇ ਤੇ ਚਾਹੇ ਉਹ ਪੰਜਾਬ ਦੇ ਵਿੱਚ ਜਿਹੜੇ ਉਹ ਵੱਧ ਰਹੇ ਨੇ। ਲੋਕਾਂ ਨੂੰ ਕੋਈ ਬਹੁਤਾ ਫਿਕਰ ਜਿਹੜਾ ਵੀ ਉਹ ਨਹੀਂ ਹੁਣ ਰਿਹਾ। ਸਰਕਾਰਾਂ, ਮੈਂ ਤੁਹਾਨੂੰ ਦੱਸਿਆ ਕਿ ਕੇਂਦਰ ਦੀ ਸਰਕਾਰ ਤਾਂ ਗੱਲ ਹੀ ਕਰਨੋਂ ਹਟ ਗਈ ਇਸ ਮਾਮਲੇ ਦੇ ਉੱਤੇ। ਨਾ ਮਨ ਕੀ ਬਾਤ ਦੇ ਵਿੱਚ ਤੇ ਨਾ ਜਨ ਕੀ ਬਾਤ ਦੇ ਵਿੱਚ ਕਿਤੇ ਵੀ ਕੋਈ ਗੱਲ ਇਹਦੇ ਸੰਬੰਧੀ ਨਹੀਂ ਹੁਣ ਹੋ ਰਹੀ। ਉਹ ਕਹਿੰਦੇ ਕਿਹੜੀ ਏਡੀ ਗੱਲ ਆ, 49 ਲੱਖ ਹੀ ਆ, ਵੇਖੀ ਜਾਊ। ਜਦੋਂ ਕੰਪੇਅਰ ਕਰਨਾ ਹੋਵੇ, ਜਿਵੇਂ ਮੁੱਖ ਮੰਤਰੀ ਸਾਹਿਬ ਦਿੱਲੀ ਨਾਲ ਕੰਪੇਅਰ ਕਰੀ ਜਾਂਦੇ ਆ ਵੀ ਦਿੱਲੀ 'ਚ ਕਿੰਨੀਆਂ ਡੈਥ ਹੋਈਆਂ, ਨਾਲ ਦੇ ਸੂਬੇ ਹਰਿਆਣੇ ਦੇ ਵਿੱਚ ਜਿਹੜਾ ਖੇਤਰਫਲ ਮੁਤਾਬਕ ਜਾਂ ਪਾਪੂਲੇਸ਼ਨ ਵਾਈਜ਼ ਜਿਹਦੇ ਨਾਲ ਤੁਸੀਂ ਮੁਕਾਬਲਾ ਕਰ ਸਕਦੇ ਹੋ, ਉੱਥੇ ਦੇਖੋ ਤੇ ਫੇਰ ਕੰਪੈਰੀਜ਼ਨ ਜਿਹੜਾ ਵੀ ਉਹ ਹੈ। ਇਸੇ ਤਰੀਕੇ ਦੇ ਨਾਲ ਜੇ ਕੇਂਦਰ ਵਾਲੇ ਨੂੰ ਮੌਕਾ ਮਿਲਿਆ ਤਾਂ ਉਹ ਅਮਰੀਕਾ ਨਾਲ ਕੰਪੇਅਰ ਜਿਹੜਾ ਵੀ ਉਹ ਕਰਨਾ ਸ਼ੁਰੂ ਕਰ ਦੇਣਗੇ ਕਿ ਉੱਥੇ ਦੇਖੋ ਜੀ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਤੇ ਕਿੰਨੇ ਕੇਸ ਜਿਹੜੇ ਆ ਚੁੱਕੇ ਹੋਏ ਨੇ। ਜਿਵੇਂ ਸਿਹਤ ਮੰਤਰੀ ਨੇ ਉਹ ਕਹਿੰਦੇ ਕਿ ਅਸੀਂ ਤਾਂ ਸਹੀ ਸਮੇਂ ਦੇ ਉੱਤੇ ਲੋਕਡਾਊਨ ਲਾ ਲਿਆ, ਨਾ ਲਾਉਂਦੇ ਤੇ ਪਤਾ ਨਹੀਂ ਹੋਰ ਕਿੰਨੇ ਕੇਸ ਜਿਹੜੇ ਜੀ ਉਹ ਸਾਹਮਣੇ ਆ ਜਾਣੇ ਤੇ ਕਿੰਨੀਆਂ ਹੋਰ ਮੌਤਾਂ ਜਿਹੜੀਆਂ ਉਹ ਹੋ ਜਾਣੀਆਂ ਸੀ। ਜਦੋਂ ਕਿ ਸਭ ਨੂੰ ਪਤਾ ਕਿ ਇਸ ਲੋਕਡਾਊਨ ਨੇ ਕਿਵੇਂ ਸਾਰਾ ਜਿਹੜਾ ਢਾਂਚਾ ਸੀਗਾ ਜੀ ਉਹ ਫਲॉप ਕਰਕੇ ਰੱਖ ਦਿੱਤਾ। ਬਿਲਕੁਲ ਲੋਕਾਂ ਦੇ ਸਮਝਣ ਦੀ ਗੱਲ ਹੈ। ਪੰਜਾਬੀ ਰੇਡੀਓ ਜੀਵਾਸ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੋ ਪੰਜਾਬੀ ਰੇਡੀਓ ਜੀਵਾਸ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082752000 408 272 5200 ਤੇ ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਾਡੇ ਨਾਲ ਜਿਹੜੇ ਨੇ ਰਾਜਾ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਦੋ ਸਵਾਲ ਨੇ ਜੀ। ਇੱਕ ਤਾਂ ਵੀ ਜਿਵੇਂ ਆਪਾਂ ਨੂੰ ਪਤਾ ਵੀ ਸੈਣੀ ਦੇ ਵੀ ਬਾਦਲ ਦੇ ਉੱਤੇ ਬੀਜੇਪੀ ਆ ਵੀ ਉਹ ਜੱਜਾਂ ਦੇ ਪ੍ਰੈਸ਼ਰ ਪਾ ਕੇ ਵੀ ਉਹਦੀ ਜ਼ਮਾਨਤ ਜ਼ਰੂਰ ਕਰਾਉਣਗੇ ਜਿਵੇਂ ਇਹਨਾਂ ਦੀ ਸਾਂਝਗਾਟ ਆ। ਤੇ ਦੂਜਾ ਹੈਗਾ ਜੀ ਵੀ ਕਰੋਨਾ ਜਿੰਨੇ ਨਿਰਦੋਸ਼ ਲੋਕਾਂ ਨੂੰ ਮਾਰਿਆ ਵੀ ਪੰਜਾਬ ਦੇ ਜਾਂ ਆਪਣੇ ਇੰਡੀਆ ਦੇ ਇਹਨਾਂ ਦੇ ਲੀਡਰਾਂ ਦੇ ਵੀ ਇੰਨਾ ਸਿਸਟਮ ਸਟਰੋਂਗ ਆ ਵੀ ਇਹ ਰੇਤਾ ਵਧੀ ਸਭ ਕੁਝ ਖਾ ਜਾਂਦੇ ਆ ਵੀ ਕਰੋਨਾ ਇਹਨਾਂ ਦੀ ਕਾਹਦੀ ਸਫਾਇਆ ਕਰ ਰਿਹਾ ਵੀ ਜਿੰਨੇ ਪੁਰਾਣੇ ਖੁੰਡ ਬੈਠੇ ਆ। ਇਹ ਬਾਤ ਦੱਸਿਓ ਜੀ। ਥੈਂਕ ਯੂ ਜੀ। ਦੇਖੋ, ਬਿਨਾਂ ਸਬੂਤ ਤੋਂ ਇਸ ਤਰ੍ਹਾਂ ਦੇ ਇਲਜ਼ਾਮ ਨਹੀਂ ਲਾਏ ਜਾ ਸਕਦੇ ਜੁਡੀਸ਼ਰੀ ਦੇ ਉੱਤੇ। ਜੇ ਕੋਈ ਸਬੂਤ ਹੋਵੇ ਤਾਂ ਕੱਲੋਂ ਮੋਹਾਲੀ ਦੀ ਅਦਾਲਤ ਦੇ ਵਿੱਚੋਂ ਫਿਰ ਜਿਹੜੀ ਦੀ ਉਹ ਜ਼ਮਾਨਤ ਕਿਵੇਂ ਰੱਦ ਹੋਗੀ, ਹਾਈ ਕੋਰਟ ਦੇ ਵਿੱਚ ਇਹ ਜ਼ਮਾਨਤ ਕਿਵੇਂ ਰੱਦ ਹੋਗੀ,
ਇੱਥੇ ਉਹਨਾਂ ਦੀ ਜ਼ਿਆਦਾ ਚੱਲਦੀ ਸੀ ਜਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਜੀ ਉਹ ਜ਼ਿਆਦਾ ਚੱਲਦੀ? ਇਹ ਬੇਤੁਕੀਆਂ ਗੱਲਾਂ ਨੇ ਜੀ, ਐਵੇਂ ਉਹੀ ਬੋਲਣ ਦੇ ਵਾਸਤੇ ਜਿਹੜਾ ਜੀ ਉਹ ਕਹਿ ਦੇਣਾ ਨਹੀਂ ਜਿਹੜਾ ਜੀ ਕਿਹਾ ਜਾ ਸਕਦਾ। ਬਾਕੀ ਜਿੱਥੋਂ ਤੱਕ ਕਰੋਨਾ ਦੀ ਜਿਹੜੀ ਗੱਲ ਹੈ ਵੀ 30 ਮੈਂਬਰ ਪਾਰਲੀਮੈਂਟ ਵੀ ਇਹਦੀ ਜੱਜ ਦੇ ਵਿੱਚ ਆਏ ਹੋਏ ਆ ਔਰ ਉਹਨਾਂ ਦਾ ਇਲਾਜ ਚੱਲ ਰਿਹਾ ਇੱਥੇ ਪੰਜਾਬ ਦੇ ਵਿੱਚ। 30 ਦੇ ਕਰੀਬ ਵਿਧਾਨ ਸਭਾ ਦੇ ਮੈਂਬਰ ਜਿਹੜੇ ਸੀਗੇ ਉਹ ਵੀ ਇਹਦੀ ਜੱਜ ਦੇ ਵਿੱਚ ਆਏ ਸੀਗੇ। ਵਾਇਰਸ ਆ, ਕਿਸੇ ਨੂੰ ਵੀ ਹੋ ਜਾਂਦਾ। ਬਾਕੀ ਇੰਨਾ ਜ਼ਰੂਰ ਹੈ ਕਿ ਜਿੱਥੋਂ ਤੱਕ ਇਹਨਾਂ ਨੇਤਾਵਾਂ ਵਗੈਰਾ ਦਾ ਹੈ ਜੀ, ਰਹਿਣ ਸਹਿਣ ਦਾ ਫਰਕ ਪੈਂਦਾ, ਸੁਥਰੀਆਂ ਥਾਵਾਂ ਦੇ ਉੱਤੇ ਰਹਿੰਦੇ ਆ, ਖਾਣ ਪੀਣ ਦਾ ਫਰਕ ਜਿਹੜਾ ਜੀ ਉਹ ਪੈਂਦਾ। ਔਰ ਇਹਨਾਂ ਨੇਤਾਵਾਂ ਨੇ ਆਪਣੇ ਆਪ ਨੂੰ ਅੰਦਰਾਂ ਦੇ ਵਿੱਚ ਵੀ ਤਾਂ ਬੰਦ ਜਿਹੜਾ ਉਹ ਕੀਤਾ ਹੋਇਆ ਪਿਛਲੇ ਸਮੇਂ ਤੋਂ ਜਦੋਂ ਦਾ ਇਹ ਵਾਇਰਸ ਆਇਆ। ਇਹਨਾਂ ਚੀਜ਼ਾਂ ਦਾ ਵੀ ਅਸਰ ਜਿਹੜਾ ਜੀ ਉਹ ਹੁੰਦਾ। ਆਈ ਥਿੰਕ ਵਾਇਰਸ ਆ, ਆਪਾਂ ਇਹਨੂੰ ਕਿਸੇ ਵੀ ਹਾਲਤ 'ਚ ਮਜ਼ਾਕ 'ਚ ਨਾ ਲਈਏ ਜੀ। ਆਪਾਂ ਇਹ ਨਾ ਕਹੀਏ ਕਿਹਨੂੰ ਹੋ ਗਿਆ ਕਿਹਨੂੰ ਨਹੀਂ ਜਿਹੜਾ ਜੀ ਉਹ ਹੋ ਗਿਆ। ਇਹ ਜਾਵੇ ਦੁਨੀਆ ਭਰ ਦੇ ਵਿੱਚੋਂ ਜਿਹੜਾ ਜੀ ਉਹ ਮੁੱਕੇ। ਇਸ ਵੇਲੇ ਇਕੋਨਮੀ ਦਾ ਜਿਸ ਤਰੀਕੇ ਨਾਲ ਝੁੱਗਾ ਚੌੜ ਹੋਇਆ ਕਿਸੇ ਤੋਂ ਲੁਕਿਆ ਛਿਪਿਆ ਥੋੜ੍ਹੀ ਹੈ ਜੀ। ਪਰ ਜਿਹੜੀ ਅਦਾਲਤ ਵਾਲੀ ਗੱਲ ਹੈ ਮੇਰੀ ਜਾਤੇ ਆਪਾਂ ਇਸ ਤਰ੍ਹਾਂ ਦੀ ਟਿੱਪਣੀ ਜਿਹੜੀ ਦੀ ਉਹ ਨਾ ਕਰੀਏ, ਕਿਉਂਕਿ 29 ਸਾਲ ਬਾਅਦ ਇਹ ਵੀ ਤਾਂ ਤੁਸੀਂ ਦੇਖੋ ਨਾ ਕਿ 2 ਥਾਵਾਂ ਤੋਂ ਉਹਦੀ ਜ਼ਮਾਨਤ ਕੈਂਸਲ ਹੋਈ ਹੈ। ਮੈਂ ਖਬਰਾਂ ਦੇ ਵਿੱਚ ਵੀ ਜਿਹੜਾ ਜੀ ਉਹ ਦੱਸਿਆ, ਰਿਪੀਟ ਕਰਨਾ ਠੀਕ ਨਹੀਂ ਲੱਗਦਾ ਕਿ ਉਹਨਾਂ ਜੱਜਮੈਂਟ ਦੇ ਵਿੱਚ ਕੀ ਲਿਖਿਆ। ਜੇ ਐਡੀ ਗੱਲ ਹੁੰਦੀ ਤੇ ਸਰਚੇ ਵਾਲੇ ਨਾਲੋਂ ਵੱਧ ਪਾਵਰ ਤੇ ਪੈਸਾ ਤਾਂ ਕਿਸੇ ਕੋਲੇ ਨਹੀਂ ਸੀਗਾ ਨਾ, ਜਿੰਨਾ ਪੈਸਾ ਉਹਦੇ ਕੋਲੇ ਸੀਗਾ। ਉਹ ਵੀ ਤਾਂ ਇਹਨਾਂ ਅਦਾਲਤਾਂ ਨੇ ਹੀ ਜਿਹੜਾ ਜੀ ਉਹ ਫੈਸਲੇ ਕੀਤੇ ਆ। ਇਸ ਕਰਕੇ ਉਹ ਇਦਾਂ ਦੀਆਂ ਜਿਹੜੀਆਂ ਟਿੱਪਣੀਆਂ ਲੈਟਸ ਸੀ ਸੁਪਰੀਮ ਕੋਰਟ ਦੇ ਵਿੱਚ ਕੀ ਕੁਝ ਜਿਹੜਾ ਜੀ ਉਹ ਹੁੰਦਾ ਆ। 3 ਜੱਜਾਂ ਦਾ ਬੈਂਚ ਹੈ ਆਫਟਰ ਆਲ। ਇੱਧਰੋਂ ਜਿਹੜੀ ਵੱਡੀ ਟੀਮ ਇੱਕ ਵਕੀਲਾਂ ਦੀ ਜਿਹੜੀ ਉਹ ਖੜੀ ਆ ਜਿਨ੍ਹਾਂ ਨੇ ਇਹਦੇ ਉੱਤੇ ਬਹਿਸ ਕਰਨੀ ਹੈ, ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਬਹਿਸ ਕੀਤੀ। ਹਾਈ ਕੋਰਟ ਵਾਲੀ ਜਿਹੜੀ ਬਹਿਸ ਆ 11:15 ਵਜੇ ਸ਼ੁਰੂ ਹੋਈ, 4:30 ਵਜੇ ਜਾ ਕੇ ਸਮਾਪਤ ਹੋਈ ਜੀ। ਆਪਾਂ ਕਿਵੇਂ ਉਹਦੇ ਉੱਤੇ ਕਿੰਤੂ ਪ੍ਰੰਤੂ ਕਰ ਸਕਦੇ? ਨਾਟ ਪੋਸੀਬਲ। ਇਸ ਤਰ੍ਹਾਂ ਨਾ ਆਪਾਂ ਕਰੀਏ ਜੀ। ਬਿਲਕੁਲ, ਜਿੰਨਾ ਚਿਰ ਫੈਸਲਾ ਨਹੀਂ ਆਉਂਦਾ ਵੈਸੇ ਸ਼ੱਕ ਹੈਗੀ ਆ ਸਾਰਿਆਂ ਨੂੰ ਕਿ ਇਸ ਤਰ੍ਹਾਂ ਹੋ ਸਕਦਾ ਹੈ। ਅਤੇ ਕੁਛ ਕੁ ਸਾਡੇ ਸਿਸਟਮ ਦੇ ਵਿੱਚ ਪ੍ਰੋਬਲਮ ਹੈਗੀ ਹੈ ਜੀ, ਇਸ ਕਰਕੇ ਥੋੜ੍ਹੀਆਂ ਕਾਲਸ ਡਰੋਪ ਵੀ ਹੋ ਰਹੀਆਂ। ਅਤੇ ਅੱਗੇ ਬਲਤੇਜ ਨਾ ਜਿਹੜਾ ਇਹ 2 ਜਾਣੇ ਆ ਜਿਹੜੇ ਬਾਦਲ ਪਰਿਵਾਰ ਦੇ ਆ, ਉਹ ਜਦੋਂ ਬਿੱਲ ਪੇਸ਼ ਹੋਇਆ ਉੱਥੇ ਆਪ ਹੀ ਪੇਸ਼ ਨਹੀਂ ਹੋਏ, ਉੱਥੇ ਆਪ ਹੀ ਨਹੀਂ ਗਏ। ਉਹ ਡੱਬੂ ਅੱਗ ਲਾ ਕੇ ਕੰਧ 'ਤੇ ਹੁੰਦਾ ਆ। ਅਤੇ ਕਿਸ ਤਰ੍ਹਾਂ ਲੋਕ ਲੈਣਗੇ ਇਹਨਾਂ ਨੂੰ? ਇਹਨਾਂ ਨੇ ਉੱਥੇ ਨਾ ਵੀ ਨਹੀਂ ਕੀਤੀ ਹੈਗੀ। ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਆ ਜੀ, ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਲਾਈਨ ਖਿੱਚ ਕੇ ਇਹ ਗੱਲ ਆਖੀ ਹੋਈ ਹੈ ਕਿ ਪੰਜਾਬ ਦਾ ਕੋਈ ਲੋਕ ਸਭਾ ਦਾ ਮੈਂਬਰ, ਰਾਜ ਸਭਾ ਦਾ ਮੈਂਬਰ ਜਿਹੜਾ ਇਸ ਬਿੱਲ ਦੇ ਹੱਕ ਦੇ ਵਿੱਚ ਖੜਾ ਹੋਊਗਾ, ਅਸੀਂ ਪੰਜਾਬ 'ਚ ਨਹੀਂ ਉਹਨੂੰ ਵੜਨ ਦੇਣਾ ਜੀ। ਇਹ ਗੱਲ ਬੜੀ ਜਿਹੜੀ ਉਹ ਕਲੀਅਰ ਹੈ। ਜਿਸ ਵੀ ਸਿਆਸੀ ਵਿਅਕਤੀ ਨੇ, ਜਿਸ ਵੀ ਸਿਆਸੀ ਪਾਰਟੀ ਨੇ ਪੰਜਾਬ ਦੇ ਵਿੱਚ ਸਿਆਸਤ ਕਰਨੀ ਹੈ ਤੇ ਇੱਕ ਸਿੰਪਲ ਦੀ ਗੱਲ ਹੈ ਜੀ, ਉਹਨੂੰ ਫਿਰ ਇਹਨਾਂ ਬਿੱਲਾਂ ਦੇ ਅਗੇਂਸਟ ਖੜਾ ਹੋਣਾ ਪਊਗਾ। ਜੇ ਉਹ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਖੜੇ ਹੋਣ। ਬਾਦਲ ਪਰਿਵਾਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਬੜੀ ਅਜੀਬੋ ਗਰੀਬ ਹੋਈ ਪਈ ਹੈ ਵੀ ਹੁਣ ਕਰੀਏ ਕੀ। ਹਰਸਿਮਰਤ ਕੌਰ ਬਾਦਲ ਦੀ ਕੁਰਸੀ ਦਾ ਬਹੁਤਾ ਜਿਹੜਾ ਜੀ ਉਹ ਫਿਕਰ ਹੈ ਕਿ ਜੇ ਇਹ ਇਸ ਬਿੱਲ ਦੇ ਵਿਰੋਧ ਦੇ ਵਿੱਚ ਖੜੇ ਹੁੰਦੇ ਤਾਂ ਉਹਨਾਂ ਨੇ ਇਹ ਕਹਿਣਾ ਵੀ ਚਲੋ ਜਾਓ, ਕਿਉਂਕਿ ਭਾਜਪਾ ਪਹਿਲਾਂ ਹੀ ਤਿਆਰ ਜਿਹੜੀ ਉਹ ਬੈਠੀ ਹੈ। ਉਹ ਕਿਸੇ ਤਰੀਕੇ ਦੇ ਨਾਲ ਇਹ ਕਰਨ ਦੀ ਕੋਸ਼ਿਸ਼ ਕਰ ਰਹੇ। ਮੈਂ ਬਲਵਿੰਦਰ ਸਿੰਘ ਭੂੰਦੜ ਹੋਰਾਂ ਦਾ ਬਿਆਨ ਜਿਹੜਾ ਜੀ ਉਹ ਸੁਣਦੇ ਸੀ। ਉਹ ਕਹਿੰਦੇ ਜਿਹੜਾ ਇਹ ਬਿੱਲ ਹੈ ਇਹ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਨੂੰ ਦੇ ਦਿਓ, ਉਹਦੇ ਵਿੱਚ ਜਿਹੜਾ ਜੀ ਉਹ ਦੇ ਦਿਓ। ਹਾਂ ਇਹ ਹੋ ਸਕਦਾ, ਇਹ ਜਿਹੜਾ ਵਿਚਲਾ ਰਾਹ ਲੱਭ ਲੇ। ਪਰ ਜੇ ਭਾਰਤੀ ਜਨਤਾ ਪਾਰਟੀ ਨੇ ਸਟੈਂਡਿੰਗ ਕਮੇਟੀ ਨੂੰ ਇਹ ਦੇਣਾ ਹੁੰਦਾ ਬਿੱਲ ਤੇ ਉਹ ਪੇਸ਼ ਨਾ ਕਰਦੇ, ਉਹ ਇਹ ਚੀਜ਼ ਵੇਖਦੇ ਕਿ ਕਿੰਨੇ ਵੱਡੇ ਰੋਸ ਮੁਜ਼ਾਹਰੇ ਜਿਹੜੇ ਉਹ ਪੰਜਾਬ ਤੇ ਹਰਿਆਣੇ ਦੇ ਵਿੱਚ ਹੋ ਰਹੇ ਆ, ਉਹ ਵਜਿਦ ਨੇ ਇਹਦੇ ਵਾਸਤੇ, ਵਨ ਮੰਡੀ ਵਨ ਨੇਸ਼ਨ ਦੇ ਵਾਸਤੇ। ਇਹਦੇ ਵਾਸਤੇ ਤਾਂ ਵਜਿਦ ਨੇ ਕਿ ਉਹ ਵੱਡੇ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਸਾਰਾ ਕੁਝ ਦੇ ਦੇਣਾ ਚਾਹੁੰਦੇ ਆ। ਜਿਵੇਂ ਏਅਰਪੋਰਟ ਦੇਤੇ, ਰੇਲਵੇ ਦੇਤੀ, BSNL ਜਿਹੜਾ ਜੀ ਉਹ ਦੇਤਾ, ਸਭ ਕੁਝ ਦੇਤਾ। ਇਹ ਹੁਣ ਮੰਡੀਆਂ ਉਹਨਾਂ ਨੇ ਇਹਨਾਂ ਦੇ ਹਵਾਲੇ ਕਰ ਦੇਣੀਆਂ ਨੇ। ਇਹ ਜਿਹੜਾ ਉਹ ਕਾਨੂੰਨ ਬਣਾ ਕੇ ਹਰ ਚੀਜ਼ ਜਿਹੜੀ ਉਹ ਵੇਚੀ ਜਾ ਰਹੀ ਹੈ। ਪਰ ਜਿਹੜਾ ਛੋਟਾ ਕਿਸਾਨ ਹੈ ਜਾਂ ਜਿਹੜਾ ਕਿਸਾਨ ਹੈ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਰੁਲ ਜੂਗਾ। ਇਹਨਾਂ ਦੀ ਗੈਰ ਹਾਜ਼ਰੀ ਜਿਹੜੀ ਹੈ ਜੀ ਮੇਰੇ ਖਿਆਲ ਤਾਂ ਇਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੀ ਹੈ ਜੀ ਕਿ ਇਹਨਾਂ ਦੀ ਸਿਆਸੀ ਗੈਰ ਹਾਜ਼ਰੀ ਹੁਣ ਲੱਗਣ ਵਾਲੀ ਹੈ ਪੰਜਾਬ ਦੇ ਵਿੱਚ। ਬਿਲਕੁਲ ਜੀ ਬਿਲਕੁਲ ਤਿਆਰ ਆ। ਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਮੈਂ ਕਹਿੰਦਾ ਆਪਾਂ ਫਾਰਮਿੰਗ ਦਾ ਆਪਣਾ ਇਸ਼ੂ ਹੈਗਾ ਜਾਂ ਆਪਣੇ ਸੋਸ਼ਲ ਇਸ਼ੂਜ਼ ਹੈਗੇ। ਹੁਣ ਕਈ ਵਾਰ ਆਪਾਂ ਕਹਿੰਦੇ ਸੁਪਰੀਮ ਕੋਰਟ ਦੀ ਟਿੱਪਣੀ ਨਹੀਂ ਕਰਨੀ ਚਾਹੀਦੀ। ਜਾਂ ਜੇ ਭਾਰਤ ਭੂਸ਼ਣ ਵਰਗੇ ਕਰਦੇ ਫਿਰ ਕਿੰਨੇ ਵੀ ਇਹ ਠੀਕ ਹੈ। ਇਹਦਾ ਮੈਂ ਥੋੜ੍ਹਾ ਅੰਡਰਸਟੈਂਡ ਕਰਨਾ ਚਾਹੀਦਾ ਕੀ ਡਿਫਰੈਂਸ ਹੈਗਾ। ਬਾਕੀ ਜਿਹੜਾ ਹੁਣ 80 ਤੋਂ ਇਹ ਮੈਂ ਕਿਹਾ ਸ਼ੁਰੂ ਹੋਇਆ ਜਿਹੜਾ ਕਿਸਾਨਾਂ ਦੇ ਜਾਂ ਆਪਣੇ ਸਮਾਜ ਵਿੱਚ ਜਿਹੜੀਆਂ ਪ੍ਰੋਬਲਮ ਆ ਰਹੀਆਂ, ਇਹ 80 ਦੇ ਪਹਿਲਾਂ ਆਪਣੇ ਧਰਮ 'ਤੇ ਅਟੈਕ ਕੀਤਾ, ਮੀਡੀਆ ਨੇ, ਜੁਡੀਸ਼ਰੀ ਨੇ। ਹੁਣ ਜਿਹੜੇ ਉਹਨਾਂ ਦੇ ਟੌਰਚਰ ਕਰਨ ਵਾਲੇ ਢੰਗ ਤਰੀਕੇ ਸੀ ਉਹ ਵੀ ਤੁਸੀਂ ਬੰਦੇ ਨੂੰ ਟੌਰਚਰ ਕਰ ਸਕਦੇ ਹੋ ਉਹਨਾਂ ਦੇ
ਰਿਲੀਜੀਅਸ ਸੈਂਟੀਮੈਂਟ ਜਾਂ ਸੋਸ਼ਲ ਸੈਂਟੀਮੈਂਟ ਆਪਣਾ ਹਰਟ ਕਰਨ ਤੋਂ ਬਿਨਾਂ ਹੁੰਦਾ ਵੀ ਉਦੋਂ ਵੀ ਇਹਦੀ ਭੈਣ ਨੂੰ ਫੜ ਲਓ ਜੀ, ਇਹਦੀ ਮਾਂ ਨੂੰ ਫੜ ਲਓ, ਉਦੋਂ ਵੀ ਮੇਰਾ ਖਿਆਲ ਉਹ ਤੋਂ ਚੱਲਿਆ ਆ ਰਿਹਾ। ਹੁਣ ਸੋਸ਼ਲ ਜਿਹੜਾ ਆਪਣੇ ਸੁਪਰੀਮ ਕੋਰਟ ਤੋਂ ਕੋਈ ਆ ਜਾਂਦੇ ਹੁਕਮ, ਕੋਈ ਕਿਤੋਂ ਆ ਜਾਂਦੇ ਰਹੇ ਵੀ ਇਹ ਮੇਰਾ ਖਿਆਲ ਮੁੱਢ ਉਦੋਂ ਵੀ ਬਣਿਆ ਕਿ ਮੇਰਾ ਖਿਆਲ ਮੇਰਾ ਨਹੀਂ ਖਿਆਲ ਆਪਾਂ ਬਹੁਤ ਕੁਛ ਕਰ ਸਕਦੇ ਜੇ ਆਪਾਂ ਜਿਹੜਾ ਰਿਲੀਜੀਅਸ ਟੈਰਰਿਜ਼ਮ ਜਿਹੜਾ ਇਹਨਾਂ ਨੇ ਆਪਣੇ ਉਦੋਂ ਕੀਤਾ ਹੈਗਾ ਟੌਰਚਰ ਸਾਰਾ, ਵੀ ਹੁਣ ਨਹੀਂ ਮੇਰਾ ਖਿਆਲ ਬਹੁਤਾ ਕੁਛ ਕਿਸਾਨ ਜਾਂ ਹੋਰ ਕੁਛ ਆਪਾਂ ਕਰ ਸਕਦੇ ਜੇ ਆਪਣੀ ਜੇ ਆਪਾਂ ਬੋਲ ਹੀ ਨਹੀਂ ਸਕਦੇ। ਕਈਆਂ ਨੂੰ ਆਪਾਂ ਗੱਲ ਕਰੀ ਸੀ ਮੀਡੀਆ ਨੂੰ, ਕਹਿੰਦੇ ਨਹੀਂ ਜੀ ਇਹ ਨਹੀਂ ਗੱਲ ਨਹੀਂ ਕਰ ਲੈਂਦੇ ਆਪਣੀ ਸੁਪਰੀਮ ਕੋਰਟ ਦੇ ਹੁਕਮ। ਮੈਂ ਇਹ ਪੁੱਛ ਉਹਦੀ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਜਿਹੋ ਜੀ ਤੁਸੀਂ ਅਕਸਰ ਜਾਣਕਾਰੀ ਰੱਖਦੇ ਹੋ। ਪ੍ਰਸ਼ਾਂਤ ਭੂਸ਼ਣ ਨੇ ਕਿਤੇ ਵੀ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਦੇ ਖਿਲਾਫ ਨਹੀਂ ਬੋਲਿਆ। ਕੰਟੈਂਪਟ ਆਫ ਕੋਰਟ ਉਹ ਹੁੰਦੀ ਆ। ਉਹਨੇ ਢਾਂਚੇ ਦੇ ਉੱਤੇ ਸਵਾਲ ਉਠਾਏ ਸੀ। ਇਹੋ ਜਿਹੇ ਸਵਾਲ 5 ਸੁਪਰੀਮ ਕੋਰਟ ਦੇ ਜੱਜਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਠਾਏ ਸੀ, ਜੱਜਾਂ ਨੇ, ਕਿਸੇ ਹੋਰ ਨੇ ਨਹੀਂ। ਇਸ ਕਰਕੇ ਗੱਲ ਨੂੰ ਜੇ ਉਂਝ ਬਿਨਾਂ ਸਮਝੇ ਤੋਂ ਹੀ ਜਿਹੜੀ ਵੀ ਉਹ ਛੱਡ ਦੇਣਾ ਤੇ ਫਿਰ ਤਾਂ ਉਹਦੇ ਵਿੱਚੋਂ ਕੀ ਜਿਹੜਾ ਵੀ ਉਹ ਨਿਕਲਣਾ ਕਿ ਮੀਡੀਆ ਨੇ ਇਹ ਸਾਰਾ ਕੁਝ ਜਿਹੜਾ ਵੀ ਉਹ ਕੀਤਾ। ਅੱਜ ਵਰਗਾ ਮੀਡੀਆ ਉਦੋਂ ਜਦੋਂ ਤਸ਼ੱਦਦ ਹੁੰਦੇ ਰਹੇ ਆ ਉਦੋਂ ਨਹੀਂ ਸੀ ਹੈਗਾ। ਉਦੋਂ ਕੀ ਸੀਗਾ ਤੁਹਾਨੂੰ ਜਾਣਕਾਰੀ ਹੈ? ਕੁਛ 2 ਅਖਬਾਰਾਂ ਸੀ ਜਿਹੜੀਆਂ ਆਪਸ 'ਚ ਭਿੜਦੀਆਂ ਸੀ, ਇੱਕ ਪਾਸੇ ਦੂਜੀ ਦੂਜੇ ਪਾਸੇ। ਇੱਕ ਸਰਕਾਰੀ ਧੂਤਰੂ ਹੁੰਦਾ ਸੀ ਜਿਹੜਾ ਚੈਨਲ ਸੀਗਾ ਦੂਰਦਰਸ਼ਨ ਜਾਂ ਆਲ ਇੰਡੀਆ ਰੇਡੀਓ ਸੀ, ਉਹਦੇ ਉੱਤੇ ਹੀ ਡਿਪੈਂਡ ਸੀ। ਜੇ ਹੁੰਦੀਆਂ ਤਾਂ ਉਦੋਂ ਸਾਹਮਣੇ ਹੁੰਦੀਆਂ, ਅੱਜ ਸਾਹਮਣੇ ਆਈਆਂ ਤੇ ਇਸ ਚੀਜ਼ ਨੂੰ ਵੀ ਐਪਰੀਸ਼ੀਏਟ ਜਿਹੜਾ ਵੀ ਉਹ ਕਰਨਾ ਚਾਹੀਦਾ ਕਿ ਮੀਡੀਆ ਕਰਕੇ ਇੰਨਾ ਕੁਛ ਨਿਕਲ ਆਇਆ, ਸਾਹਮਣੇ ਆ ਗਿਆ ਜਿਹੜਾ ਵੀ। ਦੇਖੋ ਸਵਾਲ ਇਹ ਆ ਕਿ ਜਿਹੜੇ ਫੈਸਲੇ ਨੇ ਸੁਪਰੀਮ ਕੋਰਟ ਦੇ, ਉਹਨਾਂ ਦੇ ਉੱਤੇ ਉਹ ਕਿਸੇ ਵੀ ਮੁਲਕ ਦੀ ਸੁਪਰੀਮ ਕੋਰਟ ਹੋਵੇ, ਸੁਪਰੀਮ ਮਤਲਬ ਉੱਪਰਲੀ ਗੱਲ, ਭਾਰਤ ਦੀ ਸੁਪਰੀਮ ਕੋਰਟ ਦੀ ਨਹੀਂ, ਓਵਰਆਲ ਜਿਹੜੀ, ਉਹਦੇ ਉੱਤੇ ਜੇ ਕਿੰਤੂ ਪਰੰਤੂ ਹੋਣ ਲੱਗ ਜੂਗਾ ਲੋਕਾਂ ਦਾ ਵਿਸ਼ਵਾਸ ਜਿਹੜਾ ਵੀ ਉੱਠ ਜੂਗਾ। ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਕਿਤੇ ਵੀ ਫੈਸਲਿਆਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ। ਇੱਕ ਸਿੰਗਲ ਚੀਜ਼ ਕੱਢ ਕੇ ਲਿਆ ਦਿਓ ਜਿੱਥੇ ਉਹਨਾਂ ਨੇ ਫੈਸਲਿਆਂ ਤੇ ਕਿੰਤੂ ਪਰੰਤੂ ਕੀਤਾ ਹੋਵੇ। ਉਹਨਾਂ ਦਾ ਕਿੰਤੂ ਪਰੰਤੂ ਜਿਹੜਾ ਸੀਗਾ ਉਹ ਇਸ ਗੱਲ ਦੇ ਉੱਤੇ ਸੀਗਾ ਕਿ ਜਿਹੜੇ ਜੱਜ ਨੇ ਉਹ ਆਪਣੀ ਭੂਮਿਕਾ ਨਹੀਂ ਸਹੀ ਨਿਭਾ ਰਹੇ। ਉਹ ਗੱਲ ਉਹਨਾਂ ਨੇ ਕੀਤੀ ਸੀ ਜਿਹੜੀ ਜੱਜਾਂ ਨੇ ਕੀਤੀ ਸੀ। 5 ਜਣਿਆਂ ਨੇ ਬਾਹਰ ਆ ਕੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀਗੀ, ਤੇ ਇਹਨੂੰ ਤੁਸੀਂ ਕੀ ਕਹੋਗੇ ਜਿਹੜੀ ਉਹ ਪ੍ਰੈਸ ਕਾਨਫਰੰਸ ਕੀਤੀ ਸੀ? ਇਹ ਗੱਲ ਕਹੀ ਸੀ ਉਹਨਾਂ ਨੇ ਕਿ ਲੋਕਤੰਤਰ ਖਤਰੇ ਦੇ ਵਿੱਚ, ਇਹੀ ਗੱਲ ਕਹੀ। ਉਹ ਇੱਕ ਵਾਰੀ ਪੜ੍ਹ ਲਿਓ, ਸ਼ਾਇਦ ਹੋ ਸਕਦਾ ਤੁਹਾਡੀ ਜਾਣਕਾਰੀ 'ਚ ਕੁਝ ਵਾਧਾ ਹੋ ਜਾਵੇ। ਜੀ ਲਖਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਭ ਮੈਂ ਅੱਜ ਤੋਂ 4 ਮਹੀਨੇ ਪਹਿਲਾਂ ਇੱਕ ਸਵਾਲ ਪੁੱਛਿਆ ਸੀ ਤੇ ਇੰਟਰਨੈਸ਼ਨਲ ਫਲਾਈਟਾਂ ਬਾਰੇ ਹੁਣ ਕੀ ਕੋਈ ਹੈ ਪ੍ਰੋਗਰਸ ਕਿ ਨਹੀਂ ਅਜੇ? ਉੱਥੇ ਹੀ ਖੜੀ ਹੈ ਜੀ ਕਹਾਣੀ। ਜਿਹੜੇ ਇਹਨਾਂ ਨੇ ਬਬਲ ਐਗਰੀਮੈਂਟ ਉਹਨੂੰ ਨਾਮ ਹੈ ਉਹ ਕੀਤੇ ਆ, ਉਹਦੇ ਵਿੱਚ ਜਿਹੜੇ ਮੁਲਕਾਂ ਦੇ ਨਾਲ ਕੀਤੇ ਉਹਦੇ 'ਚ ਅਮਰੀਕਾ ਹੈਗਾ, ਕੈਨੇਡਾ ਵੀ ਹੈਗਾ। ਇਹ ਸਪੈਸ਼ਲ ਫਲਾਈਟਸ ਨੇ, ਉਹਦੇ ਵਿੱਚ ਜਿਹੜੀਆਂ ਨੈਸ਼ਨਲ ਏਅਰਲਾਈਨਸ ਨੇ ਉਸ ਮੁਲਕ ਦੀਆਂ ਸ਼ਾਮਲ ਨੇ। ਜਿਵੇਂ ਕੈਨੇਡਾ ਦੇ ਨਾਲ ਜਿਹੜੇ ਸਮਝੌਤੇ ਕੀਤੇ ਆ ਉਹ ਉੱਥੇ ਏਅਰ ਕੈਨੇਡਾ ਇੱਧਰ ਆ ਸਕਦੀ ਹੈ ਤੇ ਏਅਰ ਇੰਡੀਆ ਉੱਧਰ ਜਿਹੜਾ ਜੀ ਉਹ ਜਾ ਸਕਦੀ ਹੈ। ਜਿੱਥੋਂ ਤੱਕ ਓਪਨ ਦੀ ਗੱਲ ਹੈ ਕਿ ਸਾਰੀਆਂ ਫਲਾਈਟਸ, ਮੈਨੂੰ ਨਹੀਂ ਲੱਗਦਾ ਕਿ ਅਜੇ ਨੇੜ ਭਵਿੱਖ ਦੇ ਵਿੱਚ, ਘੱਟੋ ਘੱਟ ਲਾ ਕੇ ਚੱਲੋ ਆਹ ਜਿਹੜਾ ਪੂਰਾ ਸਾਲ ਜਿਹੜਾ ਚੱਲ ਰਿਹਾ 2020, ਇਹਦੇ ਐਂਡ ਤੱਕ ਕੁਛ ਹੋ ਜੇ ਕਹਿ ਨਹੀਂ ਸਕਦੇ। ਮੁੜ ਕੇ ਆਪਾਂ ਇਹ ਕਹੀਏ ਕਿ ਸਾਰਾ ਕੁਛ ਲੀਹ ਦੇ ਉੱਤੇ ਆ ਜਾਊਗਾ, ਨਾ ਪੋਸੀਬਲ, ਅਜੇ ਨਹੀਂ ਜਿਹੜਾ ਵੀ ਉਹ ਪੋਸੀਬਲ ਲੱਗਦਾ। ਕਿਉਂਕਿ ਭਾਰਤ ਦੇ ਵਿੱਚ ਜਿਹੜੇ ਕੇਸ ਨੇ ਉਹ ਕਿਤੇ ਵੀ ਥੰਮਣ ਦਾ ਨਾਂ ਨਹੀਂ ਲੈ ਰਹੇ। ਉਹ ਘਾਟੇ ਵੱਲ ਨੂੰ, ਘਟਣ ਵਾਲੇ ਪਾਸੇ ਨੂੰ ਜਾਣ, ਮੌਤ ਦਰ ਜਿਹੜਾ ਵੀ ਉਹ ਘਟੇ। ਜਿੰਨੀ ਦੇਰ ਤੱਕ ਵੈਕਸੀਨ ਨਹੀਂ ਆ ਜਾਂਦੀ ਇਹਦੀ ਜਿਹੜੀ, ਉਨੀ ਦੇਰ ਤੱਕ ਮੈਨੂੰ ਨਹੀਂ ਲੱਗਦਾ ਕਿ ਸਾਰਾ ਕੁਛ ਨੋਰਮਲ ਹੋ ਸਕੂਗਾ। ਜਿੱਥੇ ਆਪਾਂ ਜਨਵਰੀ 2020 ਦੇ ਵਿੱਚ ਸੀਗੇ ਜਾਂ ਜਿੱਥੇ ਫਰਵਰੀ 2020 ਦੇ ਵਿੱਚ ਸੀਗੇ, ਅਜੇ ਦਸੰਬਰ ਤੱਕ ਤਾਂ ਤੁਸੀਂ ਜਿਹੜਾ ਜੀ ਉਹ ਲਾ ਕੇ ਚੱਲੋ। ਹਾਂ, ਜਿਹੜੇ ਜ਼ਰੂਰੀ ਕੰਮਾਂ ਦੇ ਵਾਸਤੇ ਇਹ ਫਲਾਈਟਾਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ, ਵੱਧ ਪੈਸੇ ਦੇ ਕੇ ਆਉਣ ਜਾਣ ਕਰਨਾ ਚਾਹੁੰਦੇ ਹੋ ਤੇ ਉਹਨਾਂ ਦੇ ਵਾਸਤੇ ਆਪਸ਼ਨ ਜਿਹੜੀ ਉਹ ਖੁੱਲੀ ਹੈ। ਪਰ ਜੇ ਤੁਸੀਂ ਇਹ ਸੋਚੋ ਕਿ ਜਿਵੇਂ ਵਿੰਟਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪ੍ਰਵਾਸੀ ਆਉਂਦੇ ਨੇ, ਉਹ ਐਤਕੀ ਵੀ ਆਉਣਗੇ, ਮੈਨੂੰ ਨਹੀਂ ਲੱਗਦਾ ਜੀ। ਮੁਸ਼ਕਿਲ ਹੈ ਜੀ। ਸੁਰਿੰਦਰ ਸਿੰਘ ਸ਼ੇਰਗਿੱਲ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਆ ਜਿਹੜੀਆਂ ਖੂਨ ਪੀਣੀਆਂ ਜੋਕਾਂ, ਜਿੱਦਾਂ ਸਿਆਣੀ ਜੱਡ, ਸਿਕਿਉਰਿਟੀ ਬਾਬਾ, ਪੇ ਪੁੱਤ ਲਈ ਫਿਰਦੇ, ਹੋਰ ਲੱਲੂ ਪੰਜੂ ਜੈ, ਇਹ ਆਈਡੀਆ ਤਕਰੀਬਨ ਅੰਦਾਜ਼ਾ ਕਿੰਨਾ ਕੁ ਖਰਚਾ ਪੰਜਾਬ ਦਾ ਮਹੀਨੇ ਦਾ ਪੈਂਦਾ ਹੋਊਗਾ ਜੀ? ਥੈਂਕ ਯੂ। ਕਰੋੜਾਂ ਰੁਪਈਆ ਜੀ। ਸਭ ਤੋਂ ਵੱਧ ਜਿਹੜਾ ਖਰਚਾ ਉਹ ਇਹਨਾਂ ਦੀ ਸਿਕਿਉਰਿਟੀ ਦੇ ਉੱਤੇ ਹੀ ਜਿਹੜਾ ਜੀ ਆਉਂਦਾ। ਸਿਕਿਉਰਿਟੀ ਛੱਡੋ, ਜਿਹੜੇ ਬਾਕੀ ਇਹਨਾਂ ਨੂੰ ਜਿੰਨਾ ਪੈਟਰੋਲ ਤੇ ਡੀਜ਼ਲ ਦਿੱਤਾ ਜਾਂਦਾ, ਜਿੰਨੀਆਂ ਲਗਜ਼ਰੀ ਗੱਡੀਆਂ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ, ਇਹਨਾਂ ਦੇ ਬਿਜਲੀ ਦੇ ਬਿੱਲ ਮਾਫ ਨੇ,
ਇਹਨਾਂ ਦੇ ਫੋਨ ਦੇ ਖਰਚੇ ਕਿੰਨੇ ਦਿੱਤੇ ਜਾਂਦੇ। ਜੇ ਤੁਸੀਂ ਆਮ ਇੱਥੇ ਫੋਨ ਲੈਣਾ, ਸੈੱਲ ਫੋਨ ਜਿਹੜਾ, ਉਹ ਤੁਹਾਨੂੰ 500 ਰੁਪਈਏ ਦੇ ਵਿੱਚ ਅਨਲਿਮਟਿਡ ਆ ਜਾਂਦਾ ਜੀ, ਜਿੰਨਾ ਮਰਜ਼ੀ ਵਰਤੀ ਚੱਲੋ। ਇਹਨਾਂ ਨੂੰ ਇੱਕ ਫੋਨ ਦਾ ਜਿਹੜਾ ਜੀ ਉਹ 5-5 ਹਜ਼ਾਰ ਰੁਪਈਏ ਦਿੱਤਾ ਜਾ ਰਿਹਾ ਜੀ। ਉਹ ਡੀਲ ਲੈ ਜਾਓ 500 ਰੁਪਈਏ ਵਾਲੀ, 4500 ਰੁਪਈਆ ਇੱਕ ਬੰਦੇ ਦਾ ਜਿਹੜਾ ਜੀ ਉਹ ਬਚ ਜੇ, ਸਰਕਾਰ ਡੀਲ ਲੈ ਦੇ। ਇਹ ਲੁੱਟਿਆ ਜਾ ਰਿਹਾ ਲੋਕਾਂ ਦਾ ਜਿਹੜਾ ਪੈਸਾ ਹੈ। ਇਹ ਏਡੇ ਕਾਫਲੇ 64 ਗੱਡੀਆਂ ਜਿਹੜੀਆਂ ਦੀ ਉਹ ਮੁੱਖ ਮੰਤਰੀ ਹੋਰਾਂ ਦੇ ਨਾਲ ਚੱਲਦੀਆਂ ਨੇ। ਵੈਸੇ ਤਾਂ ਮੁੱਖ ਮੰਤਰੀ ਚੱਲਦੇ ਹੀ ਨਹੀਂ ਅੱਜ ਕੱਲ੍ਹ, ਉਹ ਆਉਂਦੇ ਹੀ ਨਹੀਂ, ਆਪਣੇ ਫਾਰਮ ਹਾਊਸ 'ਚ ਹੀ ਬੈਠੇ ਨੇ। ਜਦੋਂ ਚੱਲਦੇ ਨੇ ਤਾਂ ਇੰਨੀਆਂ ਗੱਡੀਆਂ ਉਹਦੇ ਨਾਲ ਜਿਹੜੀਆਂ ਉਹ ਚੱਲਦੀਆਂ ਨੇ। ਆ ਕੰਗਨਾ ਰਣੌਤ ਵਾਲਾ ਹੁਣੇ ਤੁਸੀਂ ਦੇਖਿਆ ਹੀ ਆ, Y+ ਸਿਕਿਉਰਿਟੀ ਉਹਨੂੰ ਜਿਹੜੀ ਦੀ ਉਹ ਦੇਤੀ। ਐਡਾ ਕੀ ਡਿੱਗ ਪਿਆ ਜੀ ਉਹਨੂੰ, ਤੁਸੀਂ ਐਡੀ ਵੱਡੀ ਸਿਕਿਉਰਿਟੀ ਪ੍ਰਦਾਨ ਜਿਹੜੀ ਉਹ ਕਰਕੇ ਉਹਨੂੰ ਉਭਾਰ ਰਹੇ ਹੋ। ਇੱਥੇ ਜਿਸ ਤਰੀਕੇ ਦੇ ਨਾਲ ਇਹ ਪੋਲੀਟੀਸ਼ੀਅਨ ਜਿਹੜੇ ਚੱਲਦੇ ਆ ਸੜਕਾਂ ਦੇ ਉੱਤੇ, ਪਿੱਛੇ ਉੱਦਾਂ ਹੀ ਹੂਟਰ ਵੱਜ ਰਹੇ ਆ। 17 ਦੇ ਵਿੱਚ ਇਹਨਾਂ ਨੇ ਗੱਲ ਕਹੀ ਸੀ ਕਿ VIP ਕਲਚਰ ਕੋਈ ਨਹੀਂ ਹੋਊਗਾ, ਕੋਈ VIP ਕਲਚਰ ਜਿਹੜਾ ਉਹ ਬੰਦ ਨਹੀਂ ਹੋਇਆ। ਉਸੇ ਤਰੀਕੇ ਨਾਲ ਹੂਟਰ ਵੱਜਦੇ ਆ, ਉਸੇ ਤਰੀਕੇ ਦੇ ਨਾਲ ਰੂਟ ਲੱਗਦੇ ਆ। ਮੰਨ ਲਓ ਚੰਡੀਗੜ੍ਹੋਂ ਇੱਕ ਨੇਤਾ ਜੀ ਨੇ ਬਠਿੰਡੇ ਜਾਣਾ ਜਾਂ ਮੁਕਤਸਰ ਜਾਣਾ ਤੇ ਉਹਦਾ ਰੂਟ ਲੱਗਦਾ ਜੀ, ਉਹ ਸੁਖਬੀਰ ਸਿੰਘ ਬਾਦਲ ਦਾ ਵੀ ਲੱਗਦਾ। ਸਭ ਤੋਂ ਵੱਧ ਜਿਹੜੀ ਸਿਕਿਉਰਿਟੀ ਆ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਆ, Z+ ਜਿਹੜੀ। ਔਰ ਏਡਾ ਕੀ ਜਿਹੜਾ ਜੀ ਉਹ ਖਤਰਾ ਹੈ ਇਹ ਨਹੀਂ ਸਮਝ ਆਉਂਦੀ। ਸਭ ਤੋਂ ਵੱਧ ਖਰਚਾ ਜਿਹੜਾ ਜੀ ਇਹਨਾਂ ਦੀ ਸੁਰੱਖਿਆ ਦੇ ਉੱਤੇ ਹੋ ਰਿਹਾ, ਚਾਹੇ ਉਹ ਸੂਬੇ ਦਾ ਚਾਹੇ ਉਹ ਮੁਲਕ ਦਾ। ਯਾਨੀ ਕੀ ਸਪੈਸ਼ਲ ਕਰਦੇ ਹੈ ਰਾਜ ਮੰਟਿਕਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਤੇ ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਬਾਈ ਜੀ ਸਵਾਲ ਮੇਰਾ ਇਹ ਆ, ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਆ ਬਾਈ ਜੀ ਕਿ ਵਨ ਨੇਸ਼ਨ ਵਨ ਮੰਡੀ ਦੀ ਗੱਲ ਕੀਤੀ ਆ। ਇੱਕ ਚੀਜ਼ ਤੇ ਪਿਛਲੇ ਸਾਲਾਂ 'ਚ ਟਰੈਕਟਰ ਰੈਲੀਆਂ ਵੀ ਨਿਕਲੀਆਂ, ਪੈਦਲ ਮਾਰਚ ਵੀ ਯਾਤਰਾਵਾਂ ਹੋਈਆਂ, ਜਦੋਂ ਪਿਸ਼ਾਬ ਜਾਂ ਡੱਡੂ ਖਾਣ ਤੱਕ ਵੀ ਉਹਨੇ ਆਪਣਾ ਸੰਘਰਸ਼ ਕੀਤਾ ਸੀ ਕਿਸਾਨਾਂ ਨੇ। ਉਹ ਟਾਈਮ ਦੇ ਵਿੱਚ ਵੀ ਆਪਾਂ ਦੇਖਿਆ, ਸਾਰਾ ਕੁਝ ਸੁਣਦੇ ਰਹੇ ਹਾਂ ਨਾ। ਪਰ ਹੁਣ ਜਿਹੜੀ ਰੈਲੀ ਹੋ ਰਹੀ ਹੈ, ਇੱਕ ਚੀਜ਼ ਤਾਂ ਹੈ ਕਿ ਏਕਤਾ ਦਿਖਾਈ ਆ। ਏਕਤਾ ਦੇ ਵਿੱਚ ਹੀ ਵੱਲ ਆ, ਜਿਵੇਂ ਇਹ ਜੇ ਏਕਤਾ ਦੇ ਨਾਲ ਲੜਨਗੇ ਤਾਂ ਜਿੱਤ ਤਾਂ ਜ਼ਰੂਰ ਹੋ ਸਕਦੀ ਆ। ਪਰ ਇਹ ਤਾਂ ਹੈ ਕਿ ਛੋਟੇ ਜਿਹੇ ਖੜਾਕ ਦੇ ਨਾਲ ਜਾਂ ਛੋਟੇ ਜਿਹੇ ਸੰਘਰਸ਼ ਦੇ ਨਾਲ ਕੇਂਦਰ ਮੁੜਨ ਵਾਲੀ ਨਹੀਂ, ਕਿਉਂਕਿ ਜਿੰਨੇ ਕੁ ਉਹਨੇ ਆਰਡੀਨੈਂਸ ਜਾਰੀ ਕੀਤੇ ਆ ਜਾਂ ਜਿੰਨੇ ਕੁ ਬਿੱਲ ਉਹਨੇ ਲੈ ਕੇ ਆਉਂਦੇ ਆ, ਪਹਿਲਾਂ ਉਹ ਉਹਨਾਂ ਤੋਂ ਵਾਪਸ ਨਹੀਂ ਮੁੜੇ ਕਦੀ। ਦੂਸਰੀ ਗੱਲ ਜਿਹੜੀ ਵਨ ਨੇਸ਼ਨ ਵਨ ਮੰਡੀ ਦੀ ਇਹ ਗੱਲ ਕਰ ਰਹੇ ਆ ਤੁਸੀਂ, ਪੰਨੂ ਸਾਹਿਬ, ਆਪਾਂ ਕਿਸਾਨਾਂ ਦੇ ਘਰਾਂ ਦੇ ਵਿੱਚੋਂ ਹੀ ਆਏ ਆ ਤੇ ਕਿਸਾਨਾਂ ਦੇ ਘਰਾਂ ਦੇ ਨਾਲ ਆਪਣਾ ਸੰਬੰਧ ਹੈਗਾ। ਕਿਤੇ ਪਰਚੀ ਹੋਵੇ ਹੈ ਨਾ, ਮਿੱਲ ਜਿਹੜੀ ਚੱਲਦੀ ਆ ਦੂਸਰੇ ਏਰੀਏ ਦੇ ਵਿੱਚ, ਕੋਈ ਮਿੱਲ ਥੋੜੀ ਜਿਹੀ ਵੱਧ ਗੰਨਾ ਖਿੱਚ ਰਹੀ ਹੋਵੇ ਤੇ ਉਹਨੂੰ ਰੋਕਿਆ ਜਾਂਦਾ ਦੂਜੇ ਕਿਸਾਨਾਂ ਵੱਲੋਂ ਜਾਂ ਉੱਥੇ ਦੇ ਲੋਕਾਂ ਵੱਲੋਂ ਕਿ ਸਾਡਾ ਨਹੀਂ ਚੱਕਿਆ ਜਾਊਗਾ ਜੇ ਬਾਹਰੋਂ ਲੋਕ ਆਉਣਗੇ ਤਾਂ। ਇਵੇਂ ਹੀ ਮੰਡੀ ਆ, ਜੇ ਹੁਣ ਤੁਸੀਂ ਹਰਿਆਣੇ 'ਚ ਕਹੋ ਜਾ ਕੇ ਕਿਵੇਂ ਵੇਚ ਸਕਦੇ ਹੋ ਫਸਲ, ਜੇ ਉੱਥੋਂ ਤਾਂ ਬੀਜ, ਜੇ ਥੋੜਾ ਜਿਹਾ ਕਣਕ ਦਾ ਜਾਂ ਝੋਨੇ ਦਾ ਬੀਜ ਜਿਹੜਾ ਹਰਿਆਣੇ 'ਚੋਂ ਆਪਣੇ ਜ਼ਿਆਦਾਤਰ ਕਿਸਾਨ ਲਿਆਉਂਦੇ ਆ, ਜੇ ਬੀਜ ਉੱਥੇ ਥੋੜਾ ਜਿਹਾ ਘੱਟ ਪੈਂਦਾ ਦਿੱਸੇ ਤਾਂ ਬੀਜ ਨਹੀਂ ਲੈ ਕੇ ਜਾਣ ਦਿੰਦੇ। ਤੇ ਏਦਾਂ ਕਿਵੇਂ ਈਜ਼ੀ ਆ ਕਿ ਤੁਸੀਂ ਦੂਜੇ ਥਾਂ ਜਾ ਕੇ ਆਪਣੀ ਫਸਲ ਵੇਚ ਦੋਗੇ। ਜੇ ਮੰਨ ਲਓ ਕਿਤੇ ਹੋਰ ਥਾਂ ਕੋਈ ਚੱਕ ਵੀ ਰਹੀ ਆ ਏਜੰਸੀ ਫਸਲ ਹੋਰ ਦੂਰ ਏਰੀਏ ਦੇ ਵਿੱਚ, ਉੱਥੇ ਦੇ ਕਿਸਾਨ ਵਿਰੋਧ ਕਰਨਗੇ। ਇਹ ਚੀਜ਼ ਜਿਹੜੀ ਆ ਸੈਂਟਰ ਗੌਰਮੈਂਟ ਨੂੰ ਸਮਝ ਆ ਰਹੀ ਹੈ। ਇਹ ਤਾਂ ਨਹੀਂ ਗੱਲ ਹੈਗੀ ਕਿ ਸਮਝਦੇ ਨਹੀਂ ਇਹ ਜਾਂ ਇਹ ਜਵਾਕ ਆ। ਪਰ ਅਕਾਲੀ ਦਲ ਤੇ ਮੈਨੂੰ ਹੈਰਾਨਗੀ ਹੈ ਕਿ ਅਕਾਲੀ ਦਲ ਤਾਂ ਸਾਰੀ ਉਮਰ ਤੇ ਝੋਲ ਪਿੱਟਿਆ ਕਿ ਅਸੀਂ ਲੋਕਾਂ ਦੇ ਹੱਕਾਂ ਲਈ, ਪੰਜਾਬ ਦੇ ਹੱਕਾਂ ਲਈ ਅਸੀਂ ਜਿਹੜਾ ਆ ਲੜ ਰਹੇ ਆ, ਕਿਸਾਨੀ ਦੇ ਹੱਕਾਂ ਲਈ, ਆਪਣੇ ਹੱਕਾਂ ਲਈ। ਤੇ ਅੱਜ ਇਹ ਜਿਹੜੀ ਆ ਦੋਗਲੀ ਨੀਤੀ ਤੇ ਦੂਸਰੀ ਗੱਲ, ਇਹ ਪ੍ਰੈਸ਼ਰ ਪਾਉਣਾ ਚਾਹੁਣ ਤੇ ਪਾ ਸਕਦੇ ਇੱਕ ਬਲੀ ਆ ਦੇ ਦੇਣ। ਫਿਰ ਕੀ ਹੋਇਆ, ਹਰਸਿਮਰਤ ਕੌਰ ਦੀ ਸੀਟ ਦੀ ਜੇ ਦੇਣੀ ਆ, ਇਹ ਤੁਹਾਨੂੰ ਕੀ ਲੱਗਦਾ ਜੇ ਪ੍ਰੈਸ਼ਰ ਥੋੜਾ ਵਧੂਗਾ ਵਾਪਸ ਫੜੂਗੇ ਤੇ ਦੂਸਰਾ ਕਿਸਾਨ ਇਕਜੁੱਟ ਹੋ ਕੇ ਲੱਗੇ ਰਹਿਣਗੇ ਜਾਂ ਪਾੜ ਲਏ ਜਾਣਗੇ ਜੀ, ਜਿਵੇਂ ਪਿਛਲੇ ਸਮਿਆਂ ਦੇ ਵਿੱਚ ਕੋਈ ਹੋਰ ਮੁੱਦਾ ਵਿੱਚ ਲਿਆ ਕੇ ਤਾਂ ਉਹਨਾਂ ਨੂੰ ਖਿਲਾਰ ਲਿਆ ਜਾਂਦਾ? ਦੱਸਿਓ ਜੀ। ਧੰਨਵਾਦ। ਥੈਂਕ ਯੂ। ਦੇਖੋ, ਇੱਕ ਤਾਂ ਜਿਹੜੀ ਕਿਸਾਨਾਂ ਦੇ ਵਾਸਤੇ ਹੈ ਨਾ, ਇਹ 2-3 ਚੀਜ਼ਾਂ ਹੈ ਨੇ ਕਿ ਕਿਸਾਨ ਕਰਨ ਕੀ। ਉਹ ਜਿਹੜਾ ਫਸਲੀ ਚੱਕਰ ਹੈ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ ਕਿਸਾਨ, ਕਿਉਂਕਿ ਕਰਜ਼ੇ ਹੇਠ ਦੱਬਿਆ ਗਿਆ। ਉਹਨੂੰ ਫਸਲੀ ਚੱਕਰ ਦੇ ਵਿੱਚੋਂ ਨਿਕਲਣਾ ਪਊਗਾ, ਉਹ ਇਸ ਤਰੀਕੇ ਨਾਲ ਬਚ ਸਕਦਾ। ਦੂਸਰਾ ਹੈ ਉਹ ਆਰਗੈਨਿਕ ਖੇਤੀ ਵੱਲ ਨੂੰ ਆਵੇ। ਕਿਸਾਨ ਉੱਧਰ ਨਹੀਂ ਆਉਣਾ ਚਾਹੁੰਦਾ ਉਹ, ਕਿਉਂਕਿ ਉਹ ਇੱਕਦਮ ਜਿਹੜਾ ਜੀ ਉਹ ਨਹੀਂ ਹੋ ਜਾਂਦੀ ਸ਼ੁਰੂ। ਉਹਦੇ ਵਾਸਤੇ ਤੁਹਾਨੂੰ 1.5-2 ਸਾਲ ਇੰਤਜ਼ਾਰ ਜਿਹੜਾ ਉਹ ਕਰਨਾ ਪੈਂਦਾ, ਕਿਉਂਕਿ ਜਿਹੜੀ ਮਿੱਟੀ ਆ ਉਹ ਖਾਦਾਂ ਦੇ ਉੱਤੇ, ਸਪਰੇਆਂ ਦੇ ਉੱਤੇ ਲੱਗ ਗਈ। ਉਹ ਛੱਡਦੀ ਨਹੀਂ ਕੁਛ। ਕੁਛ ਲੋਕ ਕੋਸ਼ਿਸ਼ ਕਰ ਰਹੇ ਆ, ਸਕਸੈਸਫੁਲ ਨੇ, ਇਹ ਨਹੀਂ ਆ ਕਿ ਸਕਸੈਸਫੁਲ ਨਹੀਂ, ਉਹ ਸਕਸੈਸਫੁਲ ਨੇ, ਪਰ ਬਹੁਤੇ ਕਿਸਾਨ ਉਸ ਪਾਸੇ ਵੱਲ ਨੂੰ ਆ ਨਹੀਂ ਜਿਹੜਾ ਜੀ ਉਹ ਰਹੇ। ਜਿਹੜੀਆਂ PAU ਵਰਗੀਆਂ ਸੀਗੀਆਂ ਐਗਰੀਕਲਚਰ ਯੂਨੀਵਰਸਿਟੀ, ਉਹਨਾਂ ਨੇ ਬਣਦਾ ਰੋਲ ਆਪਣਾ ਨਹੀਂ ਨਿਭਾਇਆ।
ਕਿਸਾਨਾਂ ਨੂੰ ਫਸਲੀ ਚੱਕਰ ਦੇ ਵਿੱਚੋਂ ਕੱਢਣ ਦੇ ਵਾਸਤੇ, ਜਿੱਥੋਂ ਇਹ ਸਾਰੀ ਸਮੱਸਿਆ ਜਿਹੜੀ ਹੈ ਨਾ ਜੀ ਉਹ ਸਟਾਰਟ ਹੋਈ। ਜਿੱਥੋਂ ਤੱਕ ਗੱਲ ਹੈ, ਤੁਸੀਂ ਇਹ ਕਿਹਾ ਕਿ ਦੂਜੇ ਸੂਬਿਆਂ ਦੇ ਵਿੱਚ ਆ ਕੇ ਬਿਲਕੁਲ ਲੜਾਈਆਂ ਪੜਾਈਆਂ ਜਿਹੜੀਆਂ ਜੀ ਹੋਣਗੀਆਂ, ਪਰ ਜਾ ਕੌਣ ਸਕੂਗਾ ਜੀ? ਚਾਹੇ ਉਹ 2 ਕਿੱਲਿਆਂ ਵਾਲਾ, 4 ਵਾਲਾ, 5 ਵਾਲਾ, 10 ਵਾਲਾ, ਉਹ ਕਿਵੇਂ ਹੋਊਗਾ ਕਿ ਉਹ ਟਰਾਲੀ ਭਰ ਕੇ ਤੇ ਉਹ ਤੁਰ ਪਏ ਜੀ, ਹਾਂ ਠੀਕ ਆ ਮੈਂ ਹੁਣ ਅਗਲੇ ਸੂਬੇ ਦੇ ਵਿੱਚ ਚੱਲਿਆ ਜੀ ਵੇਚਣ ਦੇ ਵਾਸਤੇ? ਨਾਟ ਪੋਸੀਬਲ। ਉਹਨੂੰ ਵਿਚਾਰੇ ਨੂੰ ਤਾਂ ਨੇੜਲੀ ਮੰਡੀ ਦੇ ਵਿੱਚ ਲਿਆਉਣੀ ਕਣਕ ਔਖੀ ਆ। ਇੱਕ ਦੂਜੀ ਗੱਲ ਇੱਥੇ ਜਿਹੜੀ ਸਮਝਣ ਵਾਲੀ ਆ ਉਹ ਇਹ ਆ ਕਿ ਪੰਜਾਬ ਦੇ ਕਿਸੇ ਸਟੋਰ ਦੇ ਵਿੱਚ ਤੁਸੀਂ ਜਾਓ, ਜਿਹੜੇ ਵੱਡੇ ਦਿਓ ਕੱਦ ਸਟੋਰ ਬਣੇ ਗਰੋਸਰੀ ਵਾਲੇ, ਉਹਨਾਂ ਦੇ ਵਿੱਚ ਜਾਂਦਿਆਂ ਇੱਕ ਸਾਈਨ ਤੁਹਾਡੇ ਮੱਥੇ ਲੱਗਦਾ ਕਿ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਇੱਥੇ ਪਿਆ। ਉਹ ਕਿਉਂ ਲੱਗਦਾ? ਕਿਉਂਕਿ ਉਹਦੇ ਉੱਤੇ ਸਪਰੇਅ ਨਹੀਂ ਕਹਿੰਦੇ ਜੀ ਕੀਤੀ ਹੋਈ। ਹੁਣ ਹੁੰਦੀ ਆ ਜਾਂ ਨਹੀਂ, ਜਾਂ ਉਹ ਕਹਿ ਕੇ ਵੇਚਿਆ ਜਾ ਰਿਹਾ, ਇਹ ਕੁਛ ਨਹੀਂ ਜਿਹੜਾ ਜੀ ਉਹ ਪਤਾ। ਅੱਛਾ, ਇਹ ਹੁਣ ਹੈਗੀ ਸਪਰੇਅ ਵਾਲੀ ਸਾਰੀ, ਜਿਹੜੇ ਪੰਜਾਬ ਦੇ ਵਿੱਚ ਜਿੰਨੀ ਸਪਰੇਅ ਕੀਤੀ ਜਾਂਦੀ ਆ, ਜਿੰਨੀਆਂ ਖਾਦਾਂ ਜਿਹੜੀਆਂ ਜੀ ਉਹ ਪਾਈਆਂ ਜਾਂਦੀਆਂ ਨੇ, ਲੋੜ ਤੋਂ ਵੱਧ ਪਾਈਆਂ ਜਾਂਦੀਆਂ ਨੇ, ਵੱਧ ਤੋਂ ਵੱਧ ਜਿਹੜਾ ਫਸਲ ਲੈਣ ਦੇ ਵਾਸਤੇ। ਜਦੋਂ ਤੁਹਾਡੇ ਕੋਲੇ ਏਜੰਸੀਆਂ ਨੇ ਜਿਹੜੀਆਂ ਸਰਕਾਰੀ ਏਜੰਸੀਆਂ ਪਹਿਲਾਂ ਖਰੀਦ ਕਰਦੀਆਂ ਨੇ, ਉਹ ਨਹੀਂ ਰਹਿਣਗੀਆਂ ਹੁਣ ਇਹਨਾਂ ਬਿੱਲਾਂ ਤੋਂ ਬਾਅਦ, ਉਹ ਨਹੀਂ ਰਹਿਣੀਆਂ। ਉੱਥੇ ਆ ਜਾਣੇ ਪ੍ਰਾਈਵੇਟ ਪਲੇਅਰ। ਉਹ ਅੱਗੇ ਕੰਪਲਸਰੀ ਤਾਂ ਸੀਗਾ ਨਾ ਜੀ, ਇੱਕ ਕੋਟਾ ਸੀਗਾ ਕਿ ਇੰਨਾ ਕੋਟਾ ਜਿਹੜਾ ਜੀ ਉਹ ਸਰਕਾਰ ਨੇ ਖਰੀਦਣਾ। ਹੁਣ ਉਹ ਸਰਕਾਰ ਨਹੀਂ ਖਰੀਦੂਗੀ। ਹੁਣ ਕੌਣ ਖਰੀਦਣਗੇ? ਪ੍ਰਾਈਵੇਟ ਪਲੇਅਰ ਜਿਹੜੇ ਜੀ ਉਹ ਖਰੀਦਣਗੇ। ਉਹ 1 ਸਾਲ ਤੁਹਾਨੂੰ ਰੇਟ ਦੇ ਦੇਣਗੇ ਚੰਗਾ, ਉਦੋਂ ਬਾਅਦ ਫਿਰ ਉਹ ਆਪਣੀ ਮਨਮਰਜ਼ੀ ਦਾ ਰੇਟ ਜਿਹੜਾ ਜੀ ਉਹ ਲਾਉਣਗੇ। ਔਰ ਉਹ ਇਹ ਕਹਿ ਸਕਦੇ ਆ ਕਿ ਇਹਦੇ ਉੱਤੇ ਸਪਰੇਅ ਕੀਤੀ ਹੋਈ ਅਸੀਂ ਨਹੀਂ ਲੈਂਦੇ। ਫਿਰ ਤੁਸੀਂ ਕਿੱਧਰ ਨੂੰ ਜਾਓਗੇ? ਕੀ ਕਰੋਗੇ? ਤੁਹਾਡਾ ਢਾਂਚਾ ਜਿਹੜਾ ਉਹ ਤਾਂ ਖਤਮ ਹੋ ਜਾਊਗਾ। ਕਿਸਾਨ ਕਿਹਦੇ ਵਾਸਤੇ ਐਜੂਕੇਸ਼ਨ ਜਿਹੜੀ ਜੀ ਉਹ ਕਰਨਗੇ? ਸੂਬਿਆਂ ਦੇ ਹੱਥ ਵਿੱਚ ਕੁਝ ਨਹੀਂ ਹੈਗਾ। ਸੂਬੇ ਆਪਣੇ ਤੌਰ ਦੇ ਉੱਤੇ ਖਰੀਦ ਹੀ ਨਹੀਂ ਸਕਦੇ। ਪੰਜਾਬ ਵਰਗਾ ਭੁੱਖ ਨੰਗ ਸੂਬਾ ਤਾਂ ਉਹੀ ਨਹੀਂ ਜਿਹੜਾ ਜੀ ਉਹ ਖਰੀਦ ਸਕਦਾ। ਕਿੱਥੇ ਉਹ ਰੱਖੂਗਾ? ਕੀ ਕਰੂਗਾ? ਇਹ ਬਹੁਤ ਸਾਰੇ ਜਿਹੜੇ ਜੀ ਉਹ ਸਵਾਲ ਨੇ। ਕਿਸਾਨਾਂ ਦੇ ਖਦਸ਼ੇ ਜਿਹੜੇ ਆ ਉਹ ਜਾਇਜ਼ ਆ, 100% ਜਾਇਜ਼ ਆ। ਪਰ ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇ ਤੁਸੀਂ ਕਿਸਾਨੀ ਨੂੰ ਤਬਾਹ ਕਰਨ ਤੁਰ ਪਏ ਹੋ, ਕਿਸਾਨੀ ਦੇ ਨਾਲ ਜੁੜੀਆਂ ਬਾਕੀ ਧਿਰਾਂ ਜਿਹੜੀਆਂ ਜੀ ਉਹ ਵੀ ਤਬਾਹ ਹੋ ਜਾਣਗੀਆਂ। ਖੇਤ ਮਜ਼ਦੂਰ ਤਬਾਹ ਹੋਣਗੇ, ਆੜਤੀਏ ਜਿਹੜੇ ਉਹ ਤਬਾਹ ਹੋਣਗੇ, ਖੇਤੀ ਸੰਦ ਜਿਹੜੇ ਆ ਬਣਾਉਣ ਵਾਲੀਆਂ ਕਿੱਡੀਆਂ ਫਰਮਾਂ, ਅਰਬਾਂ ਖਰਬਾਂ ਦਾ ਉਹਨਾਂ ਦਾ ਕਾਰੋਬਾਰ ਹੈ, ਉਹ ਤਬਾਹ ਹੋਣਗੀਆਂ। ਇੱਥੇ ਜਿਹੜਾ ਜੀ ਉਹ ਫਿਰ ਵੱਡਾ ਪਲੇਅਰ ਆਊਗਾ, ਉਹ ਠੇਕੇ ਦੇ ਉੱਤੇ ਜ਼ਮੀਨਾਂ ਲਊਗਾ, ਲੋਕ ਧੱਕੇ ਨਾਲ ਸੁੱਟ ਦੇਣਗੇ, ਇੰਨੇ ਤੰਗ ਕਰ ਦਿੱਤੇ ਜਾਣਗੇ ਲੋਕ। ਉਹ ਕਹਿਣਗੇ ਜਿਸ ਭਾਅ ਤੇ ਤੂੰ ਭਰਾ ਲੈਣੀ ਆ ਉਹ ਲੈ ਲਾ ਠੇਕੇ ਦੇ ਉੱਤੇ ਜ਼ਮੀਨ। ਉਹ ਖੇਤੀ ਜਿਹੜੀ ਦੀ ਉਹ ਕਰਨਗੀਆਂ ਫਰਮਾਂ ਆਪਣੇ ਤਰੀਕੇ ਦੇ ਨਾਲ, ਕਿਉਂਕਿ ਸਾਰਾ ਕੁਛ ਜਿਹੜਾ ਜੀ ਉਹ WTO ਦੇ ਜਿਹੜੇ ਪਿਛਲੱਗ ਨੇ ਉਹਨਾਂ ਦੇ ਜਿਹੜਾ ਉਹ ਕੀਤਾ ਜਾ ਰਿਹਾ, ਉਹਦੇ ਕਰਕੇ ਜਿਹੜਾ ਉਹ ਕੀਤਾ ਜਾ ਰਿਹਾ WTO ਦੇ ਕਰਕੇ, ਕਿ ਉਹਦੀਆਂ ਜਿਹੜੀਆਂ ਕੁਛ ਮੱਦਾਂ ਨੇ ਉਹਨਾਂ ਨੂੰ ਲਾਗੂ ਕੀਤਾ ਜਾ ਸਕੇ। ਕੇਂਦਰ ਦੀ ਸਰਕਾਰ ਇਹ ਸਮਝਦੀ ਹੈ ਕਿ ਅਸੀਂ ਜਿਹੜੀ ਕਣਕ ਆ ਆਸਟ੍ਰੇਲੀਆ ਤੋਂ ਲੈ ਲੈਣੀ ਹੈ, ਅਸੀਂ ਜਿਹੜੀ ਕਣਕ ਆ ਸਾਊਥ ਅਫਰੀਕਾ ਤੋਂ ਲੈ ਲੈਣੀ ਹੈ। ਪਰ ਇੱਥੇ ਇੱਕ ਵੱਡਾ ਸਵਾਲ ਹੈ, ਪਿਛਲੇ ਦਿਨੀ ਮੈਂ ਉਹਦੀ ਸਾਂਝੀ ਕੀਤੀ ਸੀਗੀ, ਜਦੋਂ ਲਾਕਡਾਊਨ ਹੋਇਆ ਉਹਦੇ ਵਿੱਚ ਸਭ ਤੋਂ ਵੱਧ ਜਿਹੜੀ ਕਣਕ ਹੈ ਉਹ ਪੰਜਾਬ ਦੇ ਵਿੱਚੋਂ ਗਈ, ਪੰਜਾਬ ਦੇ ਗੋਦਾਮ ਚੋਂ ਗਈ, ਜਿਹੜੀ ਕਿ ਲੈ ਕੇ ਸਰਕਾਰ ਨੇ ਰੱਖੀ ਹੋਈ ਸੀਗੀ, ਉੱਥੋਂ ਗਈ। ਜੇ ਕੱਲ ਨੂੰ ਪ੍ਰਾਈਵੇਟ ਪਲੇਅਰ ਆ ਜਾਂਦੇ ਆ ਤੇ ਉਹ ਮੁਲਕ 'ਚ ਭੁੱਖ ਬੜੀ ਪੈਂਦੀ ਆ, ਤੁਹਾਨੂੰ ਲੱਗਦਾ ਕਿ ਉਹ ਗੋਦਾਮ ਜਿਹੜੇ ਨੇ ਉਹਨਾਂ ਦੇ ਬੂਹੇ ਖੋਲ ਦੇਣਗੇ ਤੇ ਆਹ ਲਓ ਫੜੋ ਜੀ ਲੈ ਜਾਓ, ਸਰਕਾਰ ਲੈ ਜਾਓ ਜੀ? ਉਹ ਫਿਰ 100 ਰੁਪਏ ਵਾਲੀ ਚੀਜ਼ ਜਿਹੜੀ ਆ ਉਹ 500 ਦੀ ਵੇਚਣਗੇ। ਇਹ ਡਾਇਰੈਕਟਲੀ ਇਨਡਾਇਰੈਕਟਲੀ ਜਿਹੜਾ ਆਮ ਲੋਕਾਂ ਦੇ ਉੱਤੇ ਇਹਦਾ ਫਰਕ ਪੈਣਾ। ਜੇ ਕਿਸਾਨੀ ਜਿਹੜੀ ਆ ਜੀ ਉਹ ਮਰਦੀ ਹੈ, ਇਹ ਸਿਰਫ ਕਿਸਾਨੀ ਨਹੀਂ ਮਰਨੀ, ਇਹਦੇ ਨਾਲ ਲੋਕ ਮਰਦੇ ਆ ਜੀ, ਆਮ ਲੋਕ ਮਰਦੇ ਆ। ਜਿਹੜਾ ਉਹ ਤਬਕਾ ਹੈ ਉਹਦੇ ਉੱਤੇ ਅਸਰ ਪੈਣਾ। ਕਿੱਡੀ ਵੱਡੀ ਇੰਡਸਟਰੀ ਆ ਜਿਹਨੂੰ ਕਿਸਾਨ ਚਲਾਉਂਦਾ। GDP ਦਾ ਆਪਾਂ ਸੁਣ ਰਹੇ ਹਾਂ ਨਾ, GDP ਕਿੰਨੀ 23.5% ਥੱਲੇ ਚਲੇਗੀ, ਪਰ ਜਿਹੜੀ ਕਿਸਾਨੀ ਦੇ ਨਾਲ ਜੁੜੀ ਹੋਈ GDP ਆ ਉਹ ਅੱਪ ਗਈ ਹੈ। ਜਦੋਂ ਕਿਸਾਨ ਕੋਲੇ ਫਸਲ ਦਾ ਪੈਸਾ ਆਉਂਦਾ, ਉਹਨੂੰ ਪ੍ਰੋਪਰ ਪੈਸਾ ਆਉਂਦਾ, ਉਹ ਸਾਈਕਲ ਵੀ ਖਰੀਦਦਾ, ਉਹ ਮੋਟਰਸਾਈਕਲ ਵੀ ਖਰੀਦਦਾ, ਉਹ ਕਾਰ ਵੀ ਖਰੀਦਦਾ, ਉਹ ਕੱਪੜੇ ਵੀ ਖਰੀਦਦਾ, ਸਾਰੀ ਇੰਡਸਟਰੀ ਨੂੰ ਉਹ ਚਲਾਉਂਦਾ। ਦੁਕਾਨਾਂ ਵਾਲੇ ਜਿਹੜੇ ਆ ਉਹ ਇਹ ਉਡੀਕਦੇ ਆ ਨਾ ਵੀ ਕਣਕਾਂ ਆ ਗਈਆਂ, ਹੁਣ ਸਾਡਾ ਕੰਮ ਜਿਹੜਾ ਜੀ ਉਹ ਚੱਲੂਗਾ, ਝੋਨਾ ਆ ਗਿਆ ਹੁਣ ਸਾਡਾ ਕੰਮ ਚੱਲੂਗਾ। ਉਹ ਭੁੱਲ ਜਾਣ ਉਹ ਵੀ ਕਿ ਜੇ ਅੱਜ ਉਹ ਚੁੱਪ ਕਰਕੇ ਬੈਠੇ ਆ ਵੀ ਜੇ ਕਿਸਾਨ ਮਰਦਾ ਤਾਂ ਕਿਸਾਨਾਂ ਦੀ ਕਿਹੜੀ ਗੱਲ ਆ, ਸਾਡੇ ਕੰਮ ਚੱਲਦੇ ਰਹਿਣੇ, ਕੰਮ ਉਹਨਾਂ ਦੇ ਵੀ ਨਹੀਂ ਚੱਲਣੇ ਜੀ। ਇਹ ਵੱਡੇ ਜਿਹੜੇ ਸਟੋਰ ਨੇ ਉਹੀ ਰਹਿ ਜਾਣੇ ਆ, ਛੋਟੇ ਸਟੋਰਾਂ ਵਾਲੇ, ਛੋਟੀਆਂ ਦੁਕਾਨਾਂ ਵਾਲੇ ਮਾਰੇ ਜਾਣਗੇ। ਇਹ ਜਿਸ ਤਾਣੇ ਦੇ ਉੱਤੇ ਬੈਠੇ ਨੇ ਉਸ ਤਾਣੇ ਨੂੰ ਵੱਢ ਰਹੇ। ਕੋਲੇ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।